ਆ ਫੋਟੋਆਂ ਆਈਆਂ ਨੇ ਜਿਹੜਾ ਕੁਛ ਹਰਿਆਣੇ 'ਚ ਵਾਪਰ ਰਿਹਾ, ਹੱਥਾਂ ਦੇ ਵਿੱਚ ਨੰਗੇ ਹਥਿਆਰ ਲੈ ਕੇ ਸ਼ਰੇਆਮ ਬਜਰੰਗ ਦਲ ਵਾਲੇ, ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਤੇ ਹੋਰ ਹਿੰਦੂ ਕੱਟੜਪੰਥੀ ਉੱਥੇ ਦਨ ਦਨਾਉਂਦੇ ਫਿਰਦੇ ਆ। ਨਿੱਲ ਵਿੱਚ ਦਾ ਸੁਣ ਲਓ, ਜਾਂ ਜਿਹੜਾ ਦੂਜਾ ਉੱਥੇ ਖੱਟੜ ਉਹ ਕਹਿੰਦੇ ਜੀ ਵੀ ਕਾਰਵਾਈ ਹੋਏਗੀ, ਕੋਈ ਗੱਲ ਨਹੀਂ ਜੀ, ਐ ਕਰ ਦਿਆਂਗੇ, ਉਹ ਕਰ ਦਿਆਂਗੇ, ਕਰਨਾ ਕਰਾਉਣਾ ਕੱਖ ਨਹੀਂ। ਜਿਹੜੇ ਬੰਦੇ ਫੜਦੇ ਆ ਉਹਨਾਂ ਨੇ ਪਹਿਲਾਂ ਹੀ ਲਿਖਿਆ ਹੋਇਆ ਵੀ ਇਹਨਾਂ ਨੂੰ ਇੱਕ ਜਾਬਤਾ ਪੂਰਾ ਕਰਨ ਦੇ ਲਈ ਫੜਨਾ, ਪਰ ਆਪਾਂ ਮੁਸਲਮਾਨਾਂ ਦੇ ਖਿਲਾਫ ਪੂਰੇ ਦਾ ਪੂਰਾ ਮਾਹੌਲ ਬਣਾਉਣਾ। ਬੜਾ ਤੜਫੇ ਪਏ ਨੇ ਬਜਰੰਗ ਦਲ ਵਾਲੇ, ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ, ਕਿ ਹਰਿਆਣੇ ਦੇ ਜਾਟ ਜਿਹੜੇ ਨੇ ਐਤਕੀ ਇਸ ਕਤਲੋ ਗਾਰਤ ਵਿੱਚ, ਖੂਨ ਖਰਾਬੇ ਦੇ ਵਿੱਚ ਨਾਲ ਨਹੀਂ ਲੱਗ ਰਹੇ। ਭੜਕਾਉਣ ਵਾਲੀਆਂ ਪੋਸਟਾਂ ਵੀ ਪਾ ਕੇ ਹੰਭੇ ਪਏ ਨੇ ਵੀ ਉਹਨਾਂ ਨੂੰ ਪੰਪ ਮਾਰੀਏ, ਵੀ ਚੱਕ ਦੋ ਫੱਟੇ ਤੁਸੀਂ। ਦੂਜੇ ਪਾਸੇ ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਵੀ ਬਹੁਤ ਜ਼ਿਆਦਾ ਅਵਾ-ਤਵਾ ਬੋਲਿਆ ਜਾ ਰਿਹਾ ਵੀ ਇਹ ਤਾਂ ਜੀ ਹੁਣ ਖਾਲਿਸਤਾਨੀ ਬਣ ਗਈ। ਇੱਕ ਮਸੀਤ ਦੇ ਵਿੱਚ ਕੋਈ ਗੜਬੜ ਹੋ ਗਈ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਬੱਚੀਆਂ ਤੇ ਔਰਤਾਂ ਲੁਕੀਆਂ ਹੋਈਆਂ ਸੀ, ਜਿਨ੍ਹਾਂ ਨੂੰ ਆਖਰ ਸਿੱਖ ਭਾਈਚਾਰੇ ਦੇ ਲੋਕਾਂ ਨੇ ਬਚਾਇਆ। ਇਹਦੇ ਤੇ ਬਹੁਤ ਸਾਰੇ ਹਿੰਦੂ ਕੱਟੜਪੰਥੀਆਂ ਨੂੰ ਬੜੀ ਤਕਲੀਫ ਹੋਈ ਆ ਤੇ ਉਹ ਕਹਿੰਦੇ ਜੀ ਇਹ ਦੇਖ ਲਓ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਸ਼ਹੀਦ ਕੀਤੇ, ਅਸੀਂ ਤਾਂ ਤੁਹਾਡੀਆਂ ਵੀ ਛੁਡਵਾਈਆਂ ਸੀਗੀਆਂ ਜਦੋਂ ਅਬਦਾਲੀ ਤੇ ਨਾਦਰ ਸ਼ਾਹ ਵਰਗੇ ਆਉਂਦੇ ਸੀ ਭਾਈ, ਜੇ ਅਸੀਂ ਮੁਸਲਮਾਨਾਂ ਦੀਆਂ ਬਚਾਤੀਆਂ। ਪਰ ਤੁਸੀਂ ਹਿੰਦੂ ਭਾਈਚਾਰੇ ਵਾਲਿਓ ਇਸ ਗੱਲ ਦੀ ਕਦਰ ਕਰਨ ਦੀ ਥਾਂ ਇਹਨੂੰ ਝੂਠਾ ਸਾਬਤ ਕਰਨ ਤੇ ਲੱਗੇ ਹੋਏ ਹੋ ਕਿ ਜੀ ਕੋਈ ਨਾ ਤਾਂ ਬਚਾਈ ਆ ਇਹਨਾਂ ਨੇ ਤੇ ਨਾ ਹੀ ਕਸ਼ਮੀਰੀ ਪੰਡਤ ਉੱਥੇ ਗਏ ਆ। ਹੁਣ ਜੇਕਰ ਇੱਥੇ ਲਾਇਸੈਂਸੀ ਹਥਿਆਰ ਭਾਈ ਅਮਰਤਪਾਲ ਸਿੰਘ ਵਰਗਿਆਂ ਦੇ ਕੋਲ ਫੜੇ ਜਾਣ ਤਾਂ ਉਹਨਾਂ ਤੇ ਖਤਰਨਾਕ ਧਾਰਾਵਾਂ ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜਣ ਦੇ ਹੁਕਮ ਕਰ ਦਿੰਦਾ ਭਗਵੰਤ ਮਾਨ। ਸਿੱਖ ਨੌਜਵਾਨਾਂ ਨੂੰ ਫੜ ਕੇ ਉਹਨਾਂ ਨੂੰ ਕਹਿੰਦੇ ਤਾਂ ਇਹ ਨੇ ਵੀ ਅਸੀਂ ਤੁਹਾਨੂੰ ਸਮਝਾਉਂਦੇ ਨਹੀਂ, ਇਸ ਵਿੱਚ ਡਰਾਉਂਦੇ ਆ ਕਿ ਤੁਹਾਡਾ ਸਾਡੀ ਲਿਸਟ 'ਚ ਨਾਂ ਆ ਗਿਆ, ਕੱਲ੍ਹ ਕਰਾਂ ਨੂੰ ਕੋਈ ਨਫਾ ਨੁਕਸਾਨ ਹੋਊਗਾ ਤੇ ਤੁਸੀਂ ਆਰਾਮ ਦੇ ਨਾਲ ਸੰਤ ਭਿੰਡਰਾਂ ਵਾਲਿਆਂ ਬਾਰੇ, ਸਿੱਖ ਕੌਮ ਦੇ ਹੱਕਾਂ ਹਿੱਤਾਂ ਬਾਰੇ, ਖਾਸ ਤੌਰ ਤੇ 2020 ਬਾਰੇ ਕੋਈ ਚੀਜ਼ ਫੇਸਬੁੱਕ ਤੇ ਨਹੀਂ ਲਿਖਣੀ। ਜਿਹੜੇ ਸਾਡੇ ਬੰਦੇ ਅੱਡ-ਅੱਡ ਮੁਲਕਾਂ 'ਚ ਤਰੱਕੀ ਕਰ ਚੁੱਕੇ ਨੇ, ਉਹਨਾਂ ਨੂੰ ਇਸ ਵੇਲੇ ਇਹ ਸਮਝਦੇ ਆ ਵੀ ਅਸੀਂ ਤਾਂ ਰੋੜ ਦਿੱਤੇ ਸੀ ਸਿੱਖ, ਅਸੀਂ ਤਾਂ ਇਹਨਾਂ ਦੀ ਇੱਥੇ ਪੂਰੀ ਬੇਇੱਜ਼ਤੀ ਕਰਦੇ ਆ ਤੇ ਇਹ ਬਾਹਰਲੇ ਮੁਲਕਾਂ 'ਚ ਛਾ ਰਹੇ ਨੇ, ਇਹ ਆਰਥਿਕ ਤੌਰ ਤੇ ਤਰੱਕੀ ਕਰ ਰਹੇ ਨੇ, ਰਾਜਨੀਤਿਕ ਖੇਤਰ 'ਚ ਤਰੱਕੀ ਕਰ ਰਹੇ ਨੇ। ਧੰਨ ਮਨਜੀਤ ਸਿੰਘ ਢੇਸੀ ਜਿਹੜਾ ਯੂਕੇ ਦੇ ਵਿੱਚ ਉੱਥੇ ਮੈਂਬਰ ਪਾਰਲੀਮੈਂਟ ਆ ਤੇ ਉਹ ਸਿੱਖ ਹੱਕਾਂ ਲਈ ਜ਼ੋਰਦਾਰ ਢੰਗ ਨਾਲ ਆਵਾਜ਼ ਵੀ ਉਠਾਉਂਦੇ ਰਹਿੰਦੇ ਆ। ਅੱਜ ਕਿਤੇ ਉਹ ਇੱਥੇ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਆ, ਇੱਥੇ ਜਦੋਂ ਆਏ ਤਾਂ ਇੱਥੇ ਉਹਨੂੰ ਬਹੁਤ ਖੱਜਲ ਕੀਤਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਜੋ ਸਥਿਤੀ ਬਣੀ ਹੋਈ ਆ ਉਹ ਬੜੀ ਦਿਲ ਨੂੰ ਦੁਖੀ ਕਰਨ ਵਾਲੀ ਹੈ। ਇੱਕ ਪਾਸੇ ਕੈਨੇਡਾ ਦੇ ਵਿੱਚ ਅਜੇ ਤੱਕ ਉਹਦੀ ਜਿਹੜੀ ਮ੍ਰਿਤਕ ਦੇਹ ਆ, ਡੈਡ ਬੋਡੀ ਉੱਥੇ ਸਾਂਭੀ ਹੋਈ ਆ ਵੀ ਸ਼ਾਇਦ ਸਰਕਾਰਾਂ ਦੇ ਮਨ ਮਿਹਰ ਪੈ ਜੇ ਤੇ ਭਾਈ ਖੰਡੇ ਦੇ ਮਾਤਾ ਜੀ ਨੂੰ ਤੇ ਭੈਣ ਨੂੰ ਸ਼ਾਇਦ ਅੰਤਮ ਸੰਸਕਾਰ ਦੇ ਲਈ ਵੀਜ਼ਾ ਮਿਲ ਜਾਵੇ। ਦੂਜੇ ਪਾਸੇ ਵੀਜ਼ਾ ਜਿਹੜਾ ਹੈਗਾ ਦੇਣ ਤੋਂ ਇਨਕਾਰੀ ਹੋਇਆ ਬੈਠਾ ਜਿਹੜਾ ਸਿਸਟਮ ਆ, ਉਹਦੇ ਤੋਂ ਕੋਈ ਬਹੁਤੀ ਆਸ ਨਹੀਂ, ਭਾਵੇਂ 12 ਤਰੀਕ ਰੱਖੀ ਗਈ ਆ, ਪਰ ਬੜਾ ਮਨ ਨੂੰ ਇਸ ਗੱਲ ਦਾ ਆਉਂਦਾ ਕਿਉਂਕਿ ਪਹਿਲਾਂ ਤਾਂ ਭੈਣ ਚਰਨਜੀਤ ਕੌਰ ਨੇ ਇੰਨਾ ਲੰਮਾ ਅਰਸਾ ਆਪਦੇ ਪੁੱਤ ਨੂੰ ਕੱਲਿਆਂ ਨੂੰ ਪਾਲਿਆ, ਕਿਉਂਕਿ ਭਾਈ ਕੁਲਵੰਤ ਸਿੰਘ ਖਕਰਾਣਾ ਜਿਹੜੇ ਆ ਉਹ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋ ਗਏ ਸੀ, ਭਾਈ ਅਵਤਾਰ ਸਿੰਘ ਖੰਡੇ ਦੇ ਪਿਤਾ ਜੀ। ਤੇ ਭਾਈ ਅਵਤਾਰ ਸਿੰਘ ਖੰਡੇ ਦਾ ਜਦੋਂ ਜਨਮ ਹੋਇਆ, ਉਹ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਘਰੇ ਉੱਥੇ ਜਨਮ ਹੋਇਆ ਸੀ, ਕਿਉਂਕਿ ਉਦੋਂ ਭਾਈ ਖੰਡੇ ਦੇ ਪਿਤਾ ਜੀ ਤੇ ਮਾਤਾ ਦੋਨੇ ਹੀ ਸੰਘਰਸ਼ ਦੇ ਵਿੱਚ ਗਰੀਲਾ ਜ਼ਿੰਦਗੀ ਜਿਉ ਰਹੇ ਸੀ।
ਤੇ ਜਦੋਂ ਕਦੇ ਮੈਂ ਭੈਣ ਜੀ ਨੂੰ ਮਿਲਿਆ, ਜਿੰਨੀ ਵਾਰ ਵੀ, ਸੰਘਰਸ਼ ਦੀਆਂ ਬਹੁਤ ਉਹਨਾਂ ਕੋਲੇ ਯਾਦਾਂ ਨੇ, ਬੜੀਆਂ ਗੱਲਾਂ ਨੇ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨਾਲ ਜੁੜੀਆਂ ਹੋਈਆਂ ਯਾਦਾਂ ਨੇ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਮਨਜਿੰਦਰ ਸਿੰਘ ਈਸੀ ਤੇ ਹੋਰ ਜਿਹੜੇ ਉਸ ਵੇਲੇ ਦੇ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮਾਲਵੇ ਦੇ ਉਸ ਸਾਰੇ ਖਿੱਤੇ ਦੇ ਵਿੱਚ ਸਰਗਰਮ ਸਿੰਘ ਸੀ, ਜਿਨ੍ਹਾਂ ਨਾਲ ਮੇਲ ਮਿਲਾਪ ਹੋਇਆ। ਉਹਨਾਂ ਦੀਆਂ ਗੱਲਾਂ ਜਦੋਂ ਕਰਦੇ ਹੈ ਤਾਂ ਮਨ ਨੂੰ ਬੜਾ ਚੰਗਾ ਲੱਗਦਾ ਵੀ ਸਾਡੇ ਕੋਲ ਕੋਈ ਹੈ ਜਿਹਦੇ ਕੋਲੋਂ ਅਸੀਂ ਉਸ ਦੌਰ ਦੀਆਂ ਬਾਤਾਂ ਜਿਹੜੀਆਂ ਨੇ ਸਾਡੇ ਜੁਝਾਰੂ ਸਿੰਘਾਂ ਦੀਆਂ ਸੁਣ ਸਕਦੇ। ਬਹੁਤ ਵੱਡਾ ਜਿਗਰਾ, ਬੜੀ ਵੱਡੀ ਸੇਵਾ ਭੈਣ ਚਰਨਜੀਤ ਕੌਰ ਦੀ। ਭਾਈ ਸਾਹਿਬ ਭਾਈ ਕੁਲਵੰਤ ਸਿੰਘ ਖਖਰਾਣਾ ਜਦੋਂ ਚੜ੍ਹਾਈ ਕਰਕੇ ਸ਼ਹੀਦ ਹੋ ਗਏ, ਉਸ ਤੋਂ ਬਾਅਦ ਚ ਨਿੱਕਿਆਂ ਨਿੱਕਿਆਂ ਨੂੰ ਜਿਵੇਂ ਪਾਲਿਆ ਤੇ ਜਿਵੇਂ ਇੱਥੋਂ ਦੇ ਮਾਹੌਲ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਨੂੰ ਬਾਹਰ ਭੇਜਿਆ ਤੇ ਉੱਥੇ ਜਾ ਕੇ ਉਹਨੇ ਕੌਮ ਦੀ ਸੇਵਾ ਦੇ ਵਿੱਚ ਆਪਦੀ ਜ਼ਿੰਮੇਵਾਰੀ ਨਿਭਾਈ। ਚਲੋ ਹਰੇਕ ਸਰੀਰ ਨੇ ਇੱਕ ਦਿਨ, ਆਪਾਂ ਵੀ ਇੱਕ ਨਾ ਇੱਕ ਦਿਨ ਜਾਣਾ, ਪਰ ਜਿਸ ਤਰੀਕੇ ਨਾਲ ਇਹ ਇੱਕਦਮ ਸਦਮੇ ਵਾਲੀ ਏਡੀ ਦਰਦਨਾਕ ਘਟਨਾ ਸੁਣਨ ਨੂੰ ਮਿਲੀ, ਜਿਸ ਤਰੀਕੇ ਨਾਲ ਇੰਡੀਅਨ ਸਟੇਟ ਸਿਸਟਮ ਨੇ ਚਾਂਬੜਾ ਪਾਈਆਂ, ਹਿੰਦੂ ਕੱਟੜਪੰਥੀਆਂ ਤੇ ਬਹੁਤ ਸਾਰੇ ਸਿੱਖ ਕਹਾਉਣ ਵਾਲਿਆਂ ਨੇ ਵੀ ਗਿੱਧਾ ਪਾਇਆ, ਇਹ ਬੜਾ ਦੁਖਦਾਈ ਲੱਗੇ। ਬੜਾ ਔਖ ਵਾਲਾ ਸਮਾਂ ਹੈ। ਤੇ ਇਸ ਮੌਕੇ ਨਾ ਤਾਂ ਉੱਥੋਂ ਦੇਹ ਭੇਜਣ ਦੇ ਲਈ ਕੋਈ ਤਿਆਰੀ ਕੀਤੀ ਜਾ ਰਹੀ ਆ ਵੀ ਚਲੋ ਜੇਕਰ ਵੀਜ਼ਾ ਨਹੀਂ ਦੇਣਾ ਭੈਣ ਚਰਨਜੀਤ ਨੂੰ ਤੇ ਉਹਨਾਂ ਦੀ ਬੇਟੀ ਨੂੰ, ਭਾਈ ਖੰਡੇ ਦੀ ਭੈਣ ਨੂੰ, ਤੇ ਇਹੀ ਕਹਿ ਦੇਣ ਕਿ ਚਲੋ ਜੀ ਅਸੀਂ ਦੇਹ ਇੰਡੀਆ ਭੇਜ ਰਹੇ ਹਾਂ, ਤੇ ਨਾ ਹੀ ਭੈਣ ਹੁਣਾਂ ਨੂੰ, ਭੈਣ ਚਰਨਜੀਤ ਕੌਰ ਹੁਣਾਂ ਨੂੰ ਵੀਜ਼ਾ ਦਿੱਤਾ ਜਾ ਰਿਹਾ। ਸਾਡੀ ਕੌਮ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਸਥਿਤੀ ਆ ਉਹ ਬੜੀ ਵਾਰ ਬਣੀ ਹੋਏਗੀ। ਬੜੇ ਇਹੋ ਜਿਹੇ ਮਸਲੇ ਮਸਾਇਲ ਪਿਛਲੇ ਦੌਰ ਵਿੱਚ ਗਾਹ ਵੀ ਹੋ ਸਕਦੇ। ਸਾਡੇ ਸਾਰੇ ਭੈਣ ਭਰਾ ਇਸ ਮੌਕੇ ਭਾਈ ਅਵਤਾਰ ਸਿੰਘ ਖੰਡੇ ਦੇ ਤੇ ਉਹਦੇ ਮਾਤਾ ਦੇ ਮੁਤਲਕ, ਮਹਾਰਾਣੀ ਜਿੰਦ ਕੌਰਾਂ ਦਾ ਤੇ ਆਪਦੇ ਉਹਨਾਂ ਦਾ ਜਿਹੜਾ ਬੇਟਾ ਮਹਾਰਾਜਾ ਦਲੀਪ ਸਿੰਘ, ਕਿਉਂਕਿ ਜਦੋਂ ਬਲੈਕ ਪ੍ਰਿੰਸ ਫਿਲਮ ਆਈ ਉਦੋਂ ਇਹ ਸਾਰੀ ਚਰਚਾ ਨਵੇਂ ਸਿਰੋਂ ਛਿੜੀ ਸੀ ਫਿਲਮ, ਤੇ ਇਸ ਦੌਰ ਵਿੱਚ ਉਹ ਸਾਰਾ ਕੁਝ ਚੇਤੇ ਆ ਰਿਹਾ ਕਿ ਕਿਵੇਂ ਉਹਨਾਂ ਨੇ 100 ਸਾਲ 150 ਸਾਲ ਹੋ ਗਿਆ ਉਹਨਾਂ ਨੇ ਕਸ਼ਟ ਝੱਲਿਆ ਸੀ। ਹੁਣ ਉਵੇਂ ਸਾਡੀ ਕੌਮ ਦੇ ਵਿੱਚ ਇਹ, ਸੋ ਜਿਨ੍ਹਾਂ ਕੌਮਾਂ ਦੇ ਰਾਜ ਭਾਗ ਨਹੀਂ ਹੁੰਦੇ ਉਹਨਾਂ ਨਾਲ ਇਸ ਤਰੀਕੇ ਨਾਲ ਪੈਰ ਪੈਰ ਤੇ ਠੋਕਰਾਂ ਵੱਜਦੀਆਂ ਨੇ। ਮੈਨੂੰ ਭਾਈ ਸਤਨਾਮ ਸਿੰਘ ਪੋਂਢਾ ਸਾਹਿਬ, ਜਿਹੜੇ 1981 ਚ ਭਾਰਤੀ ਹਵਾਈ ਜਹਾਜ਼ ਦੀ ਹਾਈਜੈਕਿੰਗ ਦੇ ਕੇਸ ਵਿੱਚ ਪਾਕਿਸਤਾਨ ਚ ਉਮਰ ਕੈਦ ਕੱਟੀ, ਬਾਅਦ ਵਿੱਚ ਵਾਇਆ ਨੇਪਾਲ ਜਦੋਂ ਆਏ ਤੇ ਮੈਨੂੰ ਉਹਨਾਂ ਨੂੰ ਕਾਫੀ ਦਿਨ ਸਾਂਭਣਾ ਪਿਆ। ਤੇ ਜਦੋਂ 1999 ਚ ਕਾਰਗਿਲ ਵਾਲੇ ਉਸ ਪੁਆੜੇ ਤੋਂ ਬਾਅਦ ਮੈਂ ਉਹਨਾਂ ਨੂੰ ਸੰਭਾਲ ਰਿਹਾ ਸੀ, ਮੈਂ ਉਹਨਾਂ ਗੱਲਾਂ ਬਾਤਾਂ ਸੁਣਨੀਆਂ ਕਰਨੀਆਂ। ਉਹਨਾਂ ਨੇ ਆਪਦੀ ਜ਼ਿੰਦਗੀ 'ਚ ਦੱਸਿਆ ਵੀ ਮੈਂ ਨਾ ਜਦੋਂ ਬਹੁਤ ਛੋਟਾ ਸੀ ਤਾਂ ਪੋਂਢਾ ਸਾਹਿਬ ਜਦੋਂ ਰਹਿੰਦੇ ਸੀ ਤੇ ਉੱਥੇ ਨਿਹੰਗ ਸਿੰਘ ਜਿਹੜੇ ਸੀ ਮਹੰਤ ਤੋਂ ਪੋਂਢਾ ਸਾਹਿਬ ਦੇ ਗੁਰਦੁਆਰੇ ਦਾ ਕਬਜ਼ਾ ਛੁਡਾਉਣ ਦੇ ਲਈ ਉੱਥੇ ਬਹੁਤ ਵੱਡਾ ਮੋਰਚਾ ਲੱਗਿਆ ਸੀ। ਤੇ ਜਦੋਂ ਉੱਥੇ ਸਿੰਘਾਂ ਨੇ, ਨਿਹੰਗ ਸਿੰਘਾਂ ਨੇ ਮਹੰਤ ਨਾਲ ਉਹ ਟਕਰਾਅ ਵਾਲੀ ਸਥਿਤੀ ਬਣੀ ਤੇ ਉਸ ਮੌਕੇ ਉੱਥੇ ਭਾਰਤੀ ਫੌਜ, ਹਕੂਮਤ, ਪੁਲਿਸ, ਸਾਰਾ ਸਿਸਟਮ ਮਹੰਤ ਦੇ ਹੱਕ ਵਿੱਚ ਸੀਗਾ ਵੀ ਇਹਨਾਂ ਨੂੰ, ਨਿਹੰਗ ਸਿੰਘਾਂ ਨੂੰ ਗੋਲੀਆਂ ਮਾਰ ਕੇ ਮਾਰ-ਮੂਰ ਦਿਓ, ਭਜਾ ਦਿਓ। ਤੇ ਕਹਿੰਦੇ ਵੀ ਮੈਂ, ਭਾਈ ਸਤਨਾਮ ਸਿੰਘ ਦੱਸਦੇ ਹੁੰਦੇ ਆ ਵੀ ਮੈਂ ਨਿੱਕਾ ਜਿਹਾ ਸੀਗਾ ਤੇ ਪੜ੍ਹਦਾ ਸੀ, ਉੱਥੇ ਵਿੱਚ ਹੀ ਸਕੂਲ ਸੀਗਾ ਤੇ ਕੋਲੇ ਸਾਡੇ ਪਿਤਾ ਜੀ ਦੀ ਦੁਕਾਨ ਸੀ ਡਾਕਟਰੀ ਦੀ, ਤੇ ਮੈਂ ਸਕੂਲ ਤੋਂ ਬਾਅਦ ਵੀ ਉੱਥੇ ਖੇਡਦਾ ਰਹਿਣਾ। ਨਿਹੰਗ ਸਿੰਘਾਂ ਨੇ ਪਿਆਰ ਕਰਨਾ ਵੀ ਛੋਟਾ ਜਿਹਾ ਬੱਚਾ 10-12 ਸਾਲ ਦਾ। ਤੇ ਉਸ ਮੌਕੇ ਇੱਕ ਦਿਨ ਮੈਂ ਅੰਦਰ ਸੀਗਾ ਤੇ ਗੋਲੀ ਚੱਲਣ ਲੱਗ ਗਈ ਤੇ ਮੈਨੂੰ ਨਿਹੰਗ ਸਿੰਘ ਆਪਦੇ ਨਾਲ ਹੀ ਅੰਦਰ ਸਾਰੇ, ਜਦੋਂ ਹਾਲ ਦੇ ਦਰਬਾਰ ਹਾਲ ਜਿਹੜਾ ਪੋਂਢਾ ਸਾਹਿਬ ਗੁਰਦੁਆਰਾ ਸਾਹਿਬ ਆਪਣਾ, ਉਹਦੇ ਜਦੋਂ ਸਾਰੇ ਦਰਵਾਜ਼ੇ ਬੰਦ ਕਰ ਲਏ ਤੇ ਅੰਦਰ ਨਿਹੰਗ ਸਿੰਘ ਤੇ ਚਾਰੇ ਪਾਸਿਓਂ ਪੁਲਿਸ ਨੇ, ਉਦੋਂ ਅਸ਼ਵਨੀ ਕੁਮਾਰ ਸ਼ਾਇਦ ਸੀ IG, ਉਹਨੇ ਇਹ ਚੰਦ ਚਾੜਿਆ ਸੀ। ਤੇ ਆਮ ਹੀ ਆਪਣੇ ਗੁਰਦੁਆਰਿਆਂ ਦੇ ਵਿੱਚ ਜਿੱਥੇ ਪ੍ਰਕਾਸ਼ ਹੁੰਦਾ ਉੱਥੇ ਬਿਲਕੁਲ ਸਿੱਧਾ ਇੱਕ ਬਾਹਰਲੇ ਦਰਵਾਜ਼ੇ ਤੋਂ ਰਸਤਾ ਬਣਿਆ ਹੁੰਦਾ, ਦੋਨੇ ਪਾਸੇ ਸੰਗਤ ਦੇ ਬੈਠਣ ਲਈ ਹੁੰਦਾ। ਸੋ ਜਿਹੜਾ ਬਾਹਰਲਾ ਗੇਟ ਸੀ ਜਿੱਥੇ
ਉਹਦੇ ਉੱਪਰਲੇ ਪਾਸੇ ਰੋਸ਼ਨਦਾਨ ਖੁੱਲਾ ਸੀ, ਉੱਥੋਂ ਦੀ ਪੌੜੀ ਲਾ ਕੇ ਜਾਂ ਕਿਸੇ ਤਰੀਕੇ ਨਾਲ ਗਨ ਲੈ ਕੇ ਉਹ ਚੜ ਗਏ ਤੇ ਉਤੋਂ ਬਾਹਰੋਂ ਅੰਦਰ ਨੂੰ ਫਾਇਰ ਮਾਰਨ ਤੇ ਤਾਬਿਆਂ 'ਚ ਜਿਹੜਾ ਸਿੰਘ ਬੈਠਾ ਸੀ ਉਹਨੂੰ ਇਹਨਾਂ ਨੇ ਉੱਥੇ ਗੋਲੀ ਮਾਰ ਦਿੱਤੀ। ਫਿਰ ਦੂਜੇ ਸਿੰਘ ਨੂੰ ਇਸ ਤਰ੍ਹਾਂ 8 ਸਿੰਘ ਉੱਥੇ ਕਹਿੰਦੇ ਆ ਵੀ 8 ਸਿੰਘ ਤਾਬਿਆਂ ਦੇ ਵਿੱਚ ਉੱਥੇ ਸ਼ਹੀਦ ਹੋ ਗਏ। ਬਹੁਤ ਫਿਰ ਹੋਰ ਵੀ ਸੀ ਥੰਬਲਿਆਂ ਉਹਲੇ ਲੋਕਦੇ ਲੱਗਦੇ ਰਹੇ। ਅੰਤ ਜਦੋਂ ਬਹੁਤ ਰੌਲਾ ਪੈ ਗਿਆ ਜਾਂ ਜਦੋਂ ਗੋਲਾਬਾਰੀ ਸਾਰੀ ਇਹ ਬੰਦ ਹੋਈ, ਉਸ ਤੋਂ ਬਾਅਦ ਵਿੱਚ ਉੱਥੇ ਇਸ ਗੱਲ ਦਾ ਵੀ ਉਹ ਇੱਕ ਨਿੱਕਾ ਜਿਹਾ ਬੱਚਾ ਸੀ ਅੰਦਰ, ਉਹਨੂੰ ਲੋਕ ਲੱਭਦੇ ਫਿਰਨ ਤੇ ਅੰਦਰ ਜਾ ਕੇ ਲੋਕਾਂ ਨੇ ਦੇਖਿਆ ਵੀ ਉਹ ਜਿਹੜੀ ਗੁਰੂ ਸਾਹਿਬ ਦੀ ਪਾਲਕੀ ਸੀਗੀ ਉਹਦੇ ਹੇਠਾਂ ਨਿਹੰਗ ਸਿੰਘਾਂ ਨੇ ਉਸ ਬੱਚੇ ਨੂੰ ਭਾਈ ਸਤਨਾਮ ਸਿੰਘ ਪੌਂਡਾ ਸਾਹਿਬ ਨੂੰ ਜਾਣੀ ਕਿ ਉੱਥੇ ਲੁਕੋ ਦਿੱਤਾ ਸੀਗਾ। ਤੇ ਉਸ ਦਿਨ ਤੋਂ ਉਹਨਾਂ ਦੇ ਪਰਿਵਾਰ ਨੇ, ਸਾਰੇ ਹੋਰ ਲੋਕਾਂ ਨੇ ਇਹੀ ਸਮਝਿਆ, ਭਾਈ ਸਤਨਾਮ ਸਿੰਘ ਨੂੰ ਵੀ ਇਹੀ ਗੱਲ ਮਨ ਵਿੱਚ ਵਸਾ ਦਿੱਤੀ ਕਿ ਭਾਈ ਤੇਰੇ ਜ਼ਿੰਦਗੀ ਦੇ ਸਵਾਸ ਇੱਕ ਤਰੀਕੇ ਨਾਲ ਗੁਰੂ ਪਾਤਸ਼ਾਹ ਨੇ ਬਖਸ਼ਿਆ, ਹੁਣ ਤੇਰਾ ਸਾਰਾ ਜੀਵਨ ਗੁਰੂ ਦੇ ਲੇਖੇ ਹੋਣਾ ਚਾਹੀਦਾ। ਇਹ ਵਾਕਿਆ ਹੀ ਭਾਈ ਸਤਨਾਮ ਸਿੰਘ ਨੇ ਇਹ ਗੱਲ ਨਿਭਾ ਕੇ ਦਿਖਾਈ। ਇੱਥੇ ਉਹ ਦੱਸਦੇ ਆ ਵੀ ਮੈਂ ਉਸ ਤੋਂ ਬਾਅਦ ਪੰਥਕ ਸਭਾ ਦੇ ਵਿੱਚ ਜਦੋਂ ਵਿਚਰਦਾ ਸੀ, ਕਈ ਵਾਰ ਕੁੱਟ ਕਟਾਪਾ ਹੋਇਆ। ਜਿੱਦਣ 1971 ਦੇ ਵਿੱਚ ਕਹਿੰਦੇ ਵੀ ਉੱਥੇ ਅਸੀਂ ਅੰਬਾਲੇ ਜੇਲ੍ਹ 'ਚ ਸੀਗੇ, ਉੱਥੇ ਵੀ ਸਾਡੇ ਤੇ ਕਾਫੀ ਤਸ਼ੱਦਦ ਹੋਇਆ। ਇੱਥੇ ਵੀ ਕਈ ਵਾਰੀ ਪੁਲਿਸ ਨੇ ਫੜ ਲੈਣਾ, ਪਰ ਸੰਘਰਸ਼ ਵਿੱਚ ਲੱਗੇ ਰਹੇ। ਅੰਤ ਇੱਥੋਂ ਫਿਰ ਅਸੀਂ ਪਾਕਿਸਤਾਨ ਚਲੇ ਗਏ ਹਾਈਜੈਕਿੰਗ ਕਰਕੇ, ਉੱਥੇ ਸਾਨੂੰ ਫੜ ਲਿਆ ਤੇ ਜਦੋਂ ਕਾਰਵਾਈ ਕੀਤੀ ਹੈ ਨਾ ਉੱਥੇ ਕਮਾਂਡੋਜ਼ ਨੇ, ਉਦੋਂ ਵੀ ਸਾਨੂੰ ਬਹੁਤ ਕੁੱਟ ਕਟਾਪਾ ਮੈਨੂੰ ਝੱਲਣਾ ਪਿਆ। ਤੇ ਫਿਰ ਕਹਿੰਦੇ ਵੀ ਜਦੋਂ ਇਹ ਮੇਰੀ ਰਿਹਾਈ ਹੋ ਗਈ, ਮੈਂ ਨਿਊਯਾਰਕ ਅਮਰੀਕਾ ਚਲੇ ਗਿਆ, ਉੱਥੇ ਵੀ ਮੈਨੂੰ ਕੁੱਟ ਪਈ। ਭਾਈ ਸਤਨਾਮ ਸਿੰਘ ਦੱਸਦੇ ਹੁੰਦੇ ਆ, ਆਪਦੇ ਭਾਵ ਦੱਸਦੇ ਹੁੰਦੇ ਆ ਮਨ ਦੇ, ਬਈ ਮੈਂ ਹਿੰਦੂ ਤੋਂ ਵੀ ਕੁੱਟ ਖਾਧੀ, ਮੈਂ ਮੁਸਲਮਾਨ ਤੋਂ ਵੀ ਕੁੱਟ ਖਾਧੀ, ਮੈਂ ਗੋਰਿਆਂ ਤੋਂ ਵੀ ਕੁੱਟ ਖਾਧੀ, ਤੇ ਮੈਨੂੰ ਲੱਗਦਾ ਵੀ ਹਿੰਦੂ ਸਾਮਰਾਜ ਤੋਂ, ਈਸਾਈ ਮਤ ਵਾਲੇ ਗੋਰਿਆਂ ਤੋਂ, ਅਮਰੀਕਨ ਤੋਂ, ਤੇ ਇੱਥੇ ਮੁਸਲਮਾਨਾਂ ਤੋਂ, ਇਸਲਾਮ ਨੂੰ ਮੰਨਣ ਵਾਲਿਆਂ ਤੋਂ ਮੇਰੇ ਕੁੱਟ ਇਸ ਕਰਕੇ ਗੁਰੂ ਪਾਤਸ਼ਾਹ ਨੇ ਪਵਾਈ ਤਾਂ ਕਿ ਮੈਨੂੰ ਅਕਲ ਆ ਜਾਵੇ ਕਿ ਸਿੱਖੋ ਆਪਦਾ ਰਾਜ ਭਾਗ ਲਵੋ, ਨਹੀਂ ਏਦਾਂ ਰੁਲਦੇ ਫਿਰੋਗੇ, ਏਦਾਂ ਸਾਰੀ ਦੁਨੀਆ ਤੁਹਾਡੇ ਛੱਤਰ ਫਿਰੂ। ਅੱਜ ਜਦੋਂ ਭਾਈ ਅਵਤਾਰ ਸਿੰਘ ਖੰਡੇ ਨਾਲ ਇਹ ਸਾਰਾ ਕੁਝ ਵਾਪਰ ਰਿਹਾ ਨਾ, ਉਦੋਂ ਫਿਰ ਇਹ ਗੱਲ ਹੋਰ ਚੇਤੇ ਆਉਂਦੀ। ਤੇ ਇਸ ਮੌਕੇ ਭਾਈ ਹਰਦੀਪ ਸਿੰਘ ਨਿੱਜਰ ਦੀ ਵੀ ਗੱਲ ਜੇ ਕਰੀਏ ਤਾਂ ਜਿਸ ਤਰੀਕੇ ਨਾਲ ਸਾਡੇ ਬੰਦੇ ਕੈਨੇਡਾ ਦੇ ਵਿੱਚ ਟਰੂਡੋ ਗਵਰਨਮੈਂਟ ਦੇ ਵਿੱਚ MP ਬਣੇ ਹੋਏ ਆ, ਜਾਂ ਉੱਥੇ ਬੜੇ ਵੱਡੇ ਪੱਧਰ ਦੇ ਉੱਤੇ ਦਬਦਬਾ ਸਿੱਖਾਂ ਦਾ, ਪਰ ਜਿਸ ਤਰੀਕੇ ਨਾਲ ਇਸ ਜਾਂਚ ਚੱਲੀ ਜਾਂ ਇਸ ਮਸਲੇ ਤੇ ਕੋਈ ਹੈ ਹਜੇ ਤੱਕ ਕੋਈ ਸਾਨੂੰ ਲੱਲ ਚੱਜ ਜਾਂ ਲੱਭਿਆ ਨਹੀਂ। ਐਡਾ ਸਾਡਾ ਸੂਰਮਾ ਭਰਾ ਮਾਰ ਦਿੱਤਾ ਹੈ, ਕਤਲ ਹੋ ਗਿਆ, ਤੇ ਕਾਰਵਾਈ ਅਜੇ ਨਖੇਧਾ ਕੋਈ ਗੱਲ ਨਹੀਂ ਬਾਤ, ਅਜੇ ਪਤਾ ਨਹੀਂ ਗੱਲ ਕਦੋਂ ਸਾਹਮਣੇ ਆਊਗੀ ਵੀ ਕੀ ਹੋਇਆ। ਭਾਵੇਂ ਪਤਾ ਸਭ ਨੂੰ ਆ, ਪਰ ਫਿਰ ਵੀ ਗੱਲ ਦੀ ਬਰੀਕੀ ਨਾਲ ਜਾਂਚ ਕਰਨ ਦੀ ਲੋੜ ਹੈ। ਤੀਜੇ ਪਾਸੇ ਆ ਜੋ ਪੰਜਾਬ ਦੇ ਵਿੱਚ ਇੱਥੇ ਅੱਜ ਚਰਚਾ ਚੱਲ ਰਹੀ ਆ ਵੀ ਤਨਮਨਜੀਤ ਸਿੰਘ ਢੇਸੀ ਜਿਹੜਾ UK ਦੇ ਵਿੱਚ ਉੱਥੇ ਮੈਂਬਰ ਪਾਰਲੀਮੈਂਟ ਆ, ਤੇ ਉਹ ਸਿੱਖ ਹੱਕਾਂ ਲਈ ਜ਼ੋਰਦਾਰ ਢੰਗ ਨਾਲ ਆਵਾਜ਼ ਵੀ ਉਠਾਉਂਦੇ ਰਹਿੰਦੇ ਆ। ਅੱਜ ਕਿਤੇ ਉਹ ਇੱਥੇ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਆ, ਇੱਥੇ ਜਦੋਂ ਆਏ ਤਾਂ ਇੱਥੇ ਉਹਨੂੰ ਬਹੁਤ ਖੱਜਲ ਕੀਤਾ, ਕਿਉਂਕਿ ਉਹਦੇ ਉੱਤੇ ਔਖੇ ਨੇ ਵੀ ਇਹ ਪੰਥ ਦੀ ਕੌਮ ਦੀ ਗੱਲ ਕਰਦਾ। ਤੇ ਜਿਹੜੇ ਸਾਡੇ ਬੰਦੇ ਅੱਡ-ਅੱਡ ਮੁਲਕਾਂ 'ਚ ਤਰੱਕੀ ਕਰ ਚੁੱਕੇ ਨੇ, ਉਹਨਾਂ ਨੂੰ ਇਸ ਵੇਲੇ ਇਹ ਸਮਝਦੇ ਆ ਵੀ ਅਸੀਂ ਤਾਂ ਰੋਲ ਦਿੱਤੇ ਸੀ ਸਿੱਖ, ਅਸੀਂ ਤਾਂ ਇਹਨਾਂ ਦੀ ਇੱਥੇ ਪੂਰੀ ਬੇਇੱਜ਼ਤੀ ਕਰਦੇ ਆ, ਤੇ ਇਹ ਬਾਹਰਲੇ ਮੁਲਕਾਂ 'ਚ ਛਾ ਰਹੇ ਨੇ, ਇਹ ਆਰਥਿਕ ਤੌਰ ਤੇ ਤਰੱਕੀ ਕਰ ਰਹੇ ਨੇ, ਰਾਜਨੀਤਿਕ ਖੇਤਰ 'ਚ ਤਰੱਕੀ ਕਰ ਰਹੇ ਨੇ। ਸੋ ਇਸ ਮੌਕੇ ਜਿਹੜੀ ਇੰਡੀਅਨ ਸਟੇਟ ਸਿਸਟਮ ਹੈ, ਜਿਸ ਤਰੀਕੇ ਦਾ ਮਾਹੌਲ ਬਣਾ ਰਹੀ ਆ, ਇਹਦੇ ਤੇ ਧਿਆਨ ਦੇਣ ਦੀ ਲੋੜ ਹੈ ਕਿ ਹੋ ਕੀ ਰਿਹਾ। ਇੱਕ ਪਾਸੇ ਸਿੱਖਾਂ ਦੇ ਮਾਮਲੇ ਵਿੱਚ ਇੱਥੇ ਇੱਕ ਡੀ ਰੈਡੀਕਲਾਈਜੇਸ਼ਨ ਸੈੱਲ ਬਣਾਇਆ ਹੋਇਆ, ਜਿਹਦੇ ਵਿੱਚ ਬਹੁਤੇ ਜ਼ਿਆਦਾ ਸਿੱਖ ਘਰਾਂ ਦੇ ਜੰਮੇ ਜਾਏ ਅਫਸਰ ਨੇ। ਉਹ ਸਿੱਖ ਨੌਜਵਾਨਾਂ ਨੂੰ ਫੜ ਕੇ ਉਹਨਾਂ ਨੂੰ ਕਹਿੰਦੇ ਤਾਂ ਇਹ ਨੇ ਵੀ ਅਸੀਂ ਤੁਹਾਨੂੰ ਸਮਝਾਉਂਦੇ ਆ, ਸਮਝਾਉਂਦੇ ਨਹੀਂ, ਇਸ ਵਿੱਚ ਡਰਾਉਂਦੇ ਆ ਕਿ ਤੁਹਾਡਾ ਸਾਡੀ ਲਿਸਟ 'ਚ ਨਾਮ ਆ ਗਿਆ, ਕੱਲ੍ਹ ਕਲਾਂ ਨੂੰ ਕੋਈ ਨਫਾ ਨੁਕਸਾਨ ਹੋਊਗਾ ਤੇ ਤੁਸੀਂ ਆਰਾਮ ਦੇ ਨਾਲ ਸੰਤ ਭਿੰਡਰਾਂ ਵਾਲਿਆਂ ਬਾਰੇ, ਸਿੱਖ ਕੌਮ ਦੇ ਹੱਕਾਂ ਹਿੱਤਾਂ ਬਾਰੇ
खास तौर पे 2020 बारे कोई चीज फेसबुक ते नहीं लिखनी, तुसीं आ नहीं करना ਉਹ नहीं करना। ਕਹਿਣ ਤੋਂ ਭਾਵ ਇਹ ਬਈ ਸਿੱਖਾਂ ਨੂੰ ਧੱਕ ਕੇ ਕੰਧ ਨਾਲ ਲਾਇਆ ਜਾ ਰਿਹਾ। ਦੂਜੇ ਪਾਸੇ ਆ ਫੋਟੋਆਂ ਆਈਆਂ ਨੇ ਜਿਹੜਾ ਕੁਝ ਹਰਿਆਣੇ 'ਚ ਵਾਪਰ ਰਿਹਾ, ਹੱਥਾਂ ਦੇ ਵਿੱਚ ਨੰਗੇ ਹਥਿਆਰ ਲੈ ਕੇ ਸ਼ਰੇਆਮ ਬਜਰੰਗ ਦਲ ਵਾਲੇ, ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਤੇ ਹੋਰ ਹਿੰਦੂ ਕੱਟੜਪੰਥੀ ਉੱਥੇ ਦਨ ਦਨਾਉਂਦੇ ਫਿਰਦੇ ਆ। ਤੇ ਉੱਥੇ ਇੱਕ ਉਹ ਵੀ ਵੀਡੀਓ ਆਈ ਆ ਜਿਹਦੇ ਵਿੱਚ ਪੁਲਿਸ ਵਾਲਿਆਂ ਦੀ ਹਾਜ਼ਰੀ ਦੇ ਵਿੱਚ ਅਸਲੇ ਨਾਲ ਲੈਸ ਹੋ ਕੇ ਹਿੰਦੂ ਕੱਟੜਪੰਥੀ ਗੋਲੀਆਂ ਚਲਾ ਰਹੇ ਨੇ ਤੇ ਸਾਰੇ ਪੁਲਿਸ ਵਾਲੇ ਵਿਚਾਲੇ ਖੜੇ ਨੇ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਰਹੇ। ਸਾਫ਼ ਗੱਲ ਹੈ ਕਿ ਇਹ ਜਿਹੜਾ ਸਾਰਾ ਇੱਥੇ ਘਟਨਾਕ੍ਰਮ ਵਾਪਰ ਰਿਹਾ ਉਹਦੇ ਵਿੱਚ ਬਜਰੰਗ ਦਲ ਨੂੰ, ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਜਾਂ ਹੋਰ ਹੜਦੰਗ ਮਚਾਉਣ ਵਾਲਿਆਂ ਨੂੰ, ਹੁੱਲੜਬਾਜ਼ਾਂ ਨੂੰ ਪੂਰੀ ਦੀ ਪੂਰੀ ਹਮਾਇਤ ਜਿਹੜੀ ਆ, ਸਰਪ੍ਰਸਤੀ ਆ ਹਕੂਮਤੀ ਸਿਸਟਮ ਦੀ ਹੈਗੀ। ਜੇਕਰ ਇੱਥੇ ਲਾਇਸੈਂਸੀ ਹਥਿਆਰ ਭਾਈ ਅਮਰਤਪਾਲ ਸਿੰਘ ਵਰਗਿਆਂ ਦੇ ਕੋਲ ਫੜੇ ਜਾਣ ਤਾਂ ਉਹਨਾਂ ਤੇ ਖਤਰਨਾਕ ਧਾਰਾਵਾਂ ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜਣ ਦੇ ਹੁਕਮ ਕਰ ਦਿੰਦਾ ਭਗਵੰਤ ਮਾਨ। ਤੇ ਹਰਿਆਣੇ ਵਾਲੇ ਦਾ ਅਨਿਲ ਵਿਜ ਦਾ ਸੁਣ ਲਓ, ਜਾਂ ਜਿਹੜਾ ਦੂਜਾ ਉੱਥੇ ਖੱਟੜ ਆ ਉਹ ਕਹਿੰਦੇ ਜੀ ਵੀ ਕਾਰਵਾਈ ਹੋਏਗੀ, ਕੋਈ ਗੱਲ ਨਹੀਂ ਜੀ, ਐ ਕਰ ਦਿਆਂਗੇ, ਉਹ ਕਰ ਦਿਆਂਗੇ, ਕਰਨਾ ਕਰਾਉਣਾ ਕੱਖ ਨਹੀਂ। ਜਿਹੜੇ ਬੰਦੇ ਫੜਨੇ ਆ ਉਹ ਉਹਨਾਂ ਨੇ ਪਹਿਲਾਂ ਹੀ ਮਿਥਿਆ ਹੋਇਆ ਵੀ ਇਹਨਾਂ ਨੂੰ ਇੱਕ ਜਾਬਤਾ ਪੂਰਾ ਕਰਨ ਦੇ ਲਈ ਫੜਨਾ, ਪਰ ਆਪਾਂ ਮੁਸਲਮਾਨਾਂ ਦੇ ਖਿਲਾਫ ਪੂਰੇ ਦਾ ਪੂਰਾ ਮਾਹੌਲ ਬਣਾਉਣਾ। ਇਸ ਮੌਕੇ ਪਹਿਲੀ ਵਾਰ ਕਿਸਾਨ ਸੰਘਰਸ਼ ਦਾ ਇੱਕ ਫਲ ਜਿਹੜਾ ਉਹ ਮਿਲਦਾ ਦੇਖ ਰਹੇ ਆ ਕਿ ਉੱਥੇ ਬੜਾ ਤੜਫੇ ਪਏ ਨੇ ਬਜਰੰਗ ਦਲ ਵਾਲੇ, ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ, ਕਿ ਹਰਿਆਣੇ ਦੇ ਜਾਟ ਜਿਹੜੇ ਨੇ ਐਤਕੀ ਇਸ ਕਤਲੋਗਾਰਦ ਵਿੱਚ, ਖੂਨ ਖਰਾਬੇ ਦੇ ਵਿੱਚ ਨਾਲ ਨਹੀਂ ਲੱਗ ਰਹੇ ਤੇ ਉਹਨਾਂ ਨੂੰ ਭੜਕਾਉਣ ਵਾਲੀਆਂ ਪੋਸਟਾਂ ਵੀ ਪਾ ਕੇ ਹੰਭੇ ਪਏ ਨੇ ਵੀ ਉਹਨਾਂ ਨੂੰ ਪੰਪ ਮਾਰੀਏ ਵੀ ਚੱਕ ਦੋ ਫੱਟੇ ਤੁਸੀਂ। ਦੂਜੇ ਪਾਸੇ ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਵੀ ਬਹੁਤ ਜ਼ਿਆਦਾ ਅਵਾ ਤਵਾ ਬੋਲਿਆ ਜਾ ਰਿਹਾ ਵੀ ਇਹ ਤਾਂ ਜੀ ਹੁਣ ਖਾਲਿਸਤਾਨੀ ਬਣ ਗਈ। ਪਰ ਬਹੁਤ ਸਾਰੇ ਜਾਟ ਨੌਜਵਾਨਾਂ ਨੇ ਵੀਡੀਓਜ਼ ਪਾ ਕੇ, ਪੋਸਟਾਂ ਪਾ ਕੇ ਇਹ ਗੱਲ ਆਖੀ ਆ ਕਿ ਇਹਨਾਂ ਹਿੰਦੂ ਕੱਟੜਪੰਥੀਆਂ ਦੇ ਬਹਿਕਾਵੇ 'ਚ ਕੋਈ ਆਵੇ ਨਾ, ਭੜਕਾਹਟ ਵਿੱਚ ਨਾ ਆ ਜਾਓ। ਉਹ ਆਪਦੇ ਭਾਈਚਾਰੇ ਨੂੰ ਕਹਿ ਰਹੇ ਆ ਕਿਉਂਕਿ ਉਹ ਬੋਲਣ ਵਾਲੇ ਸਾਰੇ ਜਿਹੜੇ ਜਾਟ ਨੇ ਉਹ ਇਹੀ ਗੱਲ ਕਹਿੰਦੇ ਆ ਵੀ ਪਹਿਲਾਂ ਇਹ ਦੇਖੋ ਵੀ ਕਿਸਾਨ ਸੰਘਰਸ਼ ਮੌਕੇ ਇਹ ਲੋਕ ਆਪਾਂ ਨੂੰ ਕੀ ਕਹਿੰਦੇ ਸੀ। ਭਗਵੇਂ ਬ੍ਰਿਗੇਡ ਵਾਲੇ ਉਦੋਂ ਆਪਣੇ ਤੇ ਮੁਕੱਦਮੇ ਦਰਜ ਕਰਵਾਉਂਦੇ ਸੀ, ਆਪਾਂ ਨੂੰ ਅਵਾ ਤਵਾ ਬੋਲਦੇ ਸੀ ਤੇ ਆਪਣੇ ਕਿਸਾਨ ਹੱਕਾਂ ਲਈ, ਕਿਸਾਨ ਹਿੱਤਾਂ ਲਈ ਜਦੋਂ ਆਪਾਂ ਲੜਦੇ ਆ ਉਦੋਂ ਆਪਾਂ ਨੂੰ ਅੱਤਵਾਦੀ ਪਾਕਿਸਤਾਨ ਦੇ ਏਜੰਟ ਦੱਸਦੇ ਆ ਤੇ ਹੁਣ ਆਪਾਂ ਨੂੰ ਇਹ ਕਹਿੰਦੇ ਆ ਜੀ ਸਾਡੇ ਨਾਲ ਲੱਗ ਕੇ ਜੋ ਆਪਾਂ ਮੁਸਲਮਾਨਾਂ ਨੂੰ ਮਾਰੀਏ। ਮੁਸਲਮਾਨਾਂ ਦੇ ਪਹਿਲਾਂ ਇਹਨਾਂ ਨੇ 2 ਬੇਦੋਸ਼ੇ ਜਿਹੜੇ ਆ ਉਹਨਾਂ ਨੂੰ ਮਾਰ ਦਿੱਤਾ, ਕਤਲ ਕਰਤਾ ਤੇ ਹੁਣ ਉਹਨਾਂ ਦੇ ਦਰਾਂ ਦੇ ਮੂਹਰ ਦੀ ਲਲਕਾਰੇ ਮਾਰਦੇ ਹੋਏ ਲੰਘਣ ਨੂੰ ਫਿਰਦੇ ਸੀ ਤੇ ਇਸ ਕਰਕੇ ਮਾਹੌਲ ਖਰਾਬ ਹੋਇਆ। ਇਹ ਗੱਲਾਂ ਜਾਟ ਭਾਈਚਾਰੇ ਦੇ ਵੱਲੋਂ ਆ ਰਹੀਆਂ ਨੇ। 3-4 ਉਹਨਾਂ ਦੇ ਨੁਮਾਇੰਦਿਆਂ ਦੀਆਂ ਵੀਡੀਓਜ਼ ਆਈਆਂ ਨੇ ਤੇ ਉਹਨਾਂ ਨੇ ਇਹੀ ਕਿਹਾ ਵੀ ਆਪਾਂ ਇਸ ਮਸਲੇ ਵਿੱਚ ਨਿਰਲੇਪ ਰਹਿਣਾ ਤੇ ਹਿੰਦੂ ਭਾਈਚਾਰੇ ਦੇ ਵਿੱਚੋਂ ਹਰੇਕ ਬੰਦਾ ਪੰਪ ਮਾਰ ਰਿਹਾ ਵੀ ਚੱਕ ਦਿਓ ਫੱਟੇ, ਵੱਢ ਦਿਓ ਮੁੱਲਿਆਂ ਨੂੰ, ਜੇ ਆ ਬੂਆ ਏਦਾਂ ਦੀ ਸ਼ਬਦਾਵਲੀ ਜਿਹੜੀ ਆ ਵੀਡੀਓਜ਼ ਵਿੱਚ ਵਰਤੀ ਜਾ ਰਹੀ। ਇਹ ਇਸ ਸਾਰੇ ਮਾਹੌਲ ਦੇ ਵਿੱਚ ਜਿਹੜਾ ਸਾਡੇ ਭਾਈਚਾਰੇ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਬਾਖੂਬੀ ਨਿਭਾਈ ਆ। ਸੋਹਾਣਾ ਇਲਾਕਾ ਕੋਈ ਉੱਥੇ ਉਹਦੀ ਖਬਰ ਆ ਰਹੀ ਆ ਕਿ ਉੱਥੇ ਇੱਕ ਮਸਜਿਦ ਦੇ ਵਿੱਚ ਕੋਈ ਗੜਬੜ ਹੋ ਗਈ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਬੱਚੀਆਂ ਤੇ ਔਰਤਾਂ ਲੁਕੀਆਂ ਹੋਈਆਂ ਸੀ ਜਿਨ੍ਹਾਂ ਨੂੰ ਆਖਰ ਸਿੱਖ ਭਾਈਚਾਰੇ ਦੇ ਲੋਕਾਂ ਨੇ ਬਚਾਇਆ। ਤੇ ਇਹ ਖਬਰ ਅੱਜ ਜਦੋਂ ਅਖਬਾਰਾਂ 'ਚ ਛਪੀ ਆ ਇਹਦੇ ਤੇ ਬਹੁਤ ਸਾਰੇ ਹਿੰਦੂ ਕੱਟੜਪੰਥੀਆਂ ਨੂੰ ਬੜੀ ਤਕਲੀਫ ਹੋਈ ਆ ਤੇ ਉਹ ਕਹਿੰਦੇ ਜੀ ਇਹ ਦੇਖ ਲਓ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਸ਼ਹੀਦ ਕੀਤੇ ਉਹਨਾਂ ਮੁਸਲਮਾਨਾਂ ਨਾਲ ਭਾਈ ਜਿਨ੍ਹਾਂ ਨੇ ਉਹ ਕੰਮ ਕੀਤਾ ਸੀ ਉਹਨਾਂ ਨਾਲ ਸਿੱਖਾਂ ਦਾ ਰੌਲਾ ਕੋਈ ਹੋਏਗਾ। ਪਰ ਹਰ ਇੱਕ ਮੁਸਲਮਾਨ ਜਿਹੜਾ ਹੈ ਜਾਂ ਹਰ ਸਾਡਾ ਉਸ ਹਿੰਦੂ ਨਾਲ ਦੁਸ਼ਮਣੀ ਆ ਜਿਹੜਾ ਸਿੱਖੀ ਨਾਲ, ਸਿੱਖਾਂ ਨਾਲ ਦੁਸ਼ਮਣੀ ਕਰੂ, ਉਸ ਈਸਾਈ ਨਾਲ ਦੁਸ਼ਮਣੀ ਆ ਜਿਹੜਾ ਸਿੱਖੀ ਤੇ ਸਿੱਖਾਂ ਨਾਲ ਦੁਸ਼ਮਣੀ ਕਰੂ, ਉਸ ਮੁਸਲਮਾਨ ਨਾਲ ਵੀ ਦੁਸ਼ਮਣੀ ਆ। ਅਸੀਂ ਹਰੇਕ ਦੇ ਦੁਸ਼ਮਣ ਨਹੀਂ ਹੈਗੇ।
ਤੇ ਖਾਸ ਤੌਰ ਦੇ ਉੱਤੇ ਵਿਪਤਾ ਦੇ ਵਿੱਚ ਕੋਈ ਫਸਿਆ ਹੋਇਆ ਬੰਦਾ ਹੋਵੇ, ਉਹਨੂੰ ਇਸ ਤਰੀਕੇ ਨਾਲ ਬਚਾਉਣ ਦਾ ਸਾਡਾ ਫਰਜ਼ ਵਾ। ਜਦੋਂ ਕਸ਼ਮੀਰੀ ਪੰਡਤ ਆਏ ਸੀ, ਅਸੀਂ ਸਾਡੇ ਗੁਰੂ ਘਰ ਤੋਂ ਉਦੋਂ ਵੀ ਸਾਨੂੰ ਇਹੀ ਸੇਧ ਮਿਲਦੀ ਆ ਕਿ ਉਹਨਾਂ ਦੀ ਰਾਖੀ, ਉਹਨਾਂ ਦੇ ਧਰਮ ਦੀ ਰਾਖੀ ਲਈ ਸ਼ਹਾਦਤ ਦਿੱਤੀ ਪਾਤਸ਼ਾਹ ਨੇ। ਇਵੇਂ ਹੀ ਜੇਕਰ ਕਿਤੇ ਕੋਈ ਮੁਸਲਮਾਨ ਆ ਜਾਣ ਤਾਂ ਵੀ ਸ਼ਹਾਦਤ ਜਿਹੜੀ ਆ, ਤਾਂ ਵੀ ਜਿਹੜੀ ਕੁਰਬਾਨੀ ਆ, ਤਾਂ ਵੀ ਜਿਹੜਾ ਜ਼ਿੰਮੇਵਾਰੀ ਆ, ਉਹ ਸਿੱਖ ਲਾਜ਼ਮੀ ਨਿਭਾਉਂਦੇ। ਇਹ ਸਾਡਾ ਜਿਹੜਾ ਧਰਮ ਦਾ ਸਿਧਾਂਤ ਆ। ਅਸੀਂ ਤਾਂ ਤੁਹਾਡੀਆਂ ਵੀ ਛਡਵਾਈਆਂ ਸੀਗੀਆਂ ਜਦੋਂ ਅਬਦਾਲੀ ਤੇ ਨਾਦਰ ਸ਼ਾਹ ਵਰਗੇ ਹੁੰਦੇ ਸੀ ਭਾਈ, ਜੇ ਅਸੀਂ ਮੁਸਲਮਾਨਾਂ ਦੀਆਂ ਬਚਾਤੀਆਂ। ਪਰ ਤੁਸੀਂ ਹਿੰਦੂ ਭਾਈਚਾਰੇ ਵਾਲਿਓ ਇਸ ਗੱਲ ਦੀ ਕਦਰ ਕਰਨ ਦੀ ਥਾਂ ਇਹਨੂੰ ਝੂਠਾ ਸਾਬਤ ਕਰਨ ਤੇ ਲੱਗੇ ਹੋਏ ਹੋ ਕਿ ਜੀ ਕੋਈ ਨਾ ਤਾਂ ਬਚਾਈ ਆ ਇਹਨਾਂ ਨੇ ਤੇ ਨਾ ਹੀ ਕਸ਼ਮੀਰੀ ਪੰਡਤ ਉੱਥੇ ਗਏ ਆ। ਹੁਣ ਤਾਂ ਤੁਹਾਡਾ ਰਾਜ ਭਾਗ ਆ, ਹੁਣ ਤਾਂ ਝੂਠਾ ਇਤਿਹਾਸ ਬਣਾਉਣ ਲੱਗੇ ਹੋਏ ਹੋ ਜਿਹਦੇ ਚ ਹਿੰਦੂ ਨੂੰ ਬੜਾ ਘੈਂਟ ਤੇ ਬੰਬ ਬਣਾਉਣਾ ਤੁਸੀਂ। ਪਰ ਇਦਾਂ ਨਹੀਂ ਗੱਲਾਂ ਚੱਲਦੀਆਂ ਹੁੰਦੀਆਂ। ਦੁਨੀਆ ਜਿਹੜੀ ਆ ਉਹ ਸਾਰਿਆਂ ਪੱਖਾਂ ਤੋਂ ਤੁਹਾਨੂੰ ਘੇਰੀ ਬੈਠੀ ਹੈ। ਤੁਹਾਨੂੰ ਲੱਗਦਾ ਕਿ ਅਸੀਂ ਬੜੇ ਖੱਬੀ ਖਾਨ ਆ, ਪਰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ। ਇਹ 4 ਦਿਨ ਕੀ ਚਾਂਦਨੀ ਆ। ਇਸ ਧਰਤੀ ਉੱਤੇ ਬੜੇ ਵੱਡੇ ਵੱਡੇ ਹਾਕਮ ਹੋ ਚੁੱਕੇ ਆ ਤੇ ਜਿਵੇਂ ਸਾਡੇ ਗਾਉਣ ਵਾਲੇ ਦੱਸਦੇ ਆ ਵੀ ਕਾਰੂ ਬਾਦਸ਼ਾਹ ਵਰਗੇ ਖਾਲੀ ਹੱਥੀ ਗਿਆ ਸਿਕੰਦਰ। ਸੋ ਜਿਹੜੇ ਅਮਿਤ ਸ਼ਾਹ ਤੇ ਮੋਦੀ ਵਰਗਿਆਂ ਨੂੰ ਲੱਗਦਾ ਕਿ ਜੋਗੀ ਵਰਗਿਆਂ ਨੂੰ ਲੱਗਦਾ ਵੀ ਅਸੀਂ ਬਹੁਤ ਵੱਡੀ ਤੋਪ ਆ, ਇਹ ਕੋਈ ਬਹੁਤੀ ਐਵੇਂ ਖਾਬ ਖਿਆਲੀ ਹੋਈ ਆ, ਇਹਦੇ ਨਾਲ ਕੁਝ ਨਹੀਂ ਬਣਦਾ। ਖੈਰ, ਅੱਜ ਇੱਕ ਹੋਰ ਬੜਾ ਜ਼ਰੂਰੀ ਮਸਲਾ ਹੈ, ਉਹ ਇਹ ਹੈ ਬਈ ਇੱਥੇ ਬਹੁਤ ਸਾਰੇ ਤਰ੍ਹਾਂ ਦੇ ਸਿੱਖ ਭਾਈਚਾਰੇ ਚ ਲੋਕ ਨੇ ਜਿਹੜੇ ਆਪਦੇ ਆਪ ਨੂੰ ਬੜੇ ਸਿਆਣੇ ਸੂਝਵਾਨ ਤੇ ਬੜੇ ਸਮਝਦੇ ਆ ਵੀ ਅਸੀਂ ਹਿੰਦੂ ਭਾਈਚਾਰੇ ਨੂੰ ਕੁਚਲਾ ਲਵਾਂਗੇ, ਹਿੰਦੂ ਸਾਮਰਾਜ ਨੂੰ ਕੁਚਲਾ ਲਵਾਂਗੇ ਤੇ ਟਾਈਮ ਟਪਾ ਲਓ ਜੀ। ਕਹਿੰਦੇ ਵੀ ਮਾੜਾ ਮੋਟਾ ਜੇ ਝੁਕਣਾ ਪੈ ਜੇ, ਜੇ ਲਿਫਣਾ ਪੈ ਜੇ ਤਾਂ ਕੋਈ ਮਾੜੀ ਗੱਲ ਨਹੀਂ ਕਹਿੰਦੇ। ਪਰ ਅਗਲੇ ਕਹਿੰਦੇ ਆ ਵੀ ਸਾਨੂੰ ਕੱਲਾ ਤੁਹਾਡਾ ਝੁਕਣਾ ਨਹੀਂ ਚਾਹੀਦਾ, ਤੁਸੀਂ ਲੰਮੇ ਪਓ, ਲੰਮੇ, ਬਿਲਕੁਲ ਲੰਮੇ। ਹੁਣ ਜਿਹੜੇ ਲੋਕ ਇਹ ਨੀਤੀ ਤੇ ਚੱਲਦੇ ਆ ਵੀ ਕੋਈ ਵਿਚਾਰਣਾ ਜਾਂ ਰਾਹ ਕੱਢ ਲਿਆ ਕਰੋ, ਉਹਨਾਂ ਨੂੰ ਹੁਣ ਅਕਲ ਦੇਣ ਲੱਗੇ ਆ ਅਗਲੇ। ਆ ਸਿਮਰਨਜੀਤ ਸਿੰਘ ਮੱਕੜ ਇੱਕ ਔਨ 에ਅਰ ਚੈਨਲ ਚਲਾਉਂਦਾ, ਉਹਦੇ ਨਾਲ ਦੇਵਗਨ ਕਰਕੇ ਆ ਕੋਈ। ਔਰ ਇਹ ਲੋਕ ਜਿਹੜੇ ਨੇ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਬੜਾ ਇਹਨਾਂ ਦਾ ਲੋਕਾਂ ਦੇ ਵਿੱਚ ਨਾਂ ਬਣਿਆ, ਹੋਰ ਵੀ ਕਈ ਸੀਗੇ। ਤੇ ਇੱਕ ਪਾਸੇ ਪਿਛਲੇ ਲੰਮੇ ਅਰਸੇ ਤੋਂ ਸਿੱਖ ਮਨਾਂ ਨੂੰ ਇਸ ਗੱਲ ਦਾ ਸੰਤਾਪ ਰਿਹਾ, ਸਿੱਖ ਔਖੇ ਰਹੇ ਆ ਕਿ ਮੱਕੜ ਨੇ, ਸਿਮਰਜੀਤ ਸਿੰਘ ਮੱਕੜ ਨੇ ਗਲਤ ਕੀਤਾ। ਉਹਦੀ ਜਿਹੋ ਜਿਹੀ ਰਿਪੋਰਟਿੰਗ ਹੋਣੀ ਚਾਹੀਦੀ ਸੀ ਵੀ ਉਹੋ ਜਿਹੀ ਹੈ ਨਹੀਂ। ਅਸੀਂ ਉਹਨੂੰ ਆਪਦਾ ਮੰਨਦੇ ਸੀ। ਇਹੋ ਜਿਹੇ ਇਤਰਾਜ਼ ਮੱਕੜ ਦੇ ਖਿਲਾਫ ਸਿੱਖ ਸੰਗਤਾਂ ਦੇ ਵਿੱਚ ਕਾਫੀ ਤਲਖੀ ਨਾਲ ਉੱਠਦੇ ਰਹੇ। ਔਰ ਸਿੱਖਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਇਹ ਇਤਰਾਜ਼ ਕਰਨਾ, ਇਹ ਗੁੱਸਾ ਕਰਨਾ ਬਿਲਕੁਲ ਜਾਇਜ਼ ਸੀ, ਕਿਉਂਕਿ ਲੋਕਾਂ ਨੇ ਉਦੋਂ ਬੜਾ ਸਾਥ ਸਹਿਯੋਗ ਦਿੱਤਾ ਸੀ ਵੀ ਇਹ ਚੈਨਲ ਚੱਲਣੇ ਚਾਹੀਦੇ। ਪਰ ਮੱਕੜ ਹੋਣਾ ਨੇ ਉਹ ਕੁਝ ਨਹੀਂ ਕੀਤਾ ਜਿਹਦੀ ਤਵੱਕੋ ਸੀ, ਜਿਹਦੀ ਆਸ ਸੀ। ਤੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਇਹਦੀ ਜੀ ਗੋਦੀ ਮੀਡੀਆ ਬਣਦੇ ਜਾ ਰਹੇ ਆ, ਇਹ ਤਾਂ ਜੀ ਝੁਕ ਗਏ। ਹੁਣ ਸਰਕਾਰ ਜਿਹੜੀ ਆ, ਹਕੂਮਤ ਜਿਹੜੀ ਹੁੰਦੀ ਆ, ਉਹਦੇ ਕੋਲੇ ਬੜੇ ਢੰਗ ਤਰੀਕੇ ਹੁੰਦੇ ਆ ਝੁਕਾਉਣ ਦੇ। ਤੇ ਜੇ ਉਹ ਝੁਕ ਕੇ ਉਹਨੇ ਸੋਚਿਆ ਵੀ ਆਪਾਂ ਟਾਈਮ ਲੰਘਾ ਲਾਂਗੇ, ਤਾਂ ਉਹ ਉੱਥੇ ਗੱਲ ਰੁਕੀ ਨਹੀਂ। ਉਹਨਾਂ ਨੇ ਹੋਰ ਜ਼ਿਆਦਾ ਗੜਬੜ ਕੀਤੀ ਜਾਂ ਹੋਰ ਜ਼ਿਆਦਾ ਕੁਝ ਕਿਹਾ। ਅੰਤ ਸਿਮਰਨਜੀਤ ਸਿੰਘ ਮੱਕੜ ਨੂੰ ਤੇ ਨਾਲ ਉਹਨਾਂ ਦੇ ਹੋਰਾਂ ਨੂੰ ਸੋਸ਼ਲ ਮੀਡੀਆ ਤੇ ਅਨਾਉਂਸ ਕਰਨਾ ਪਿਆ ਵੀ ਅਸੀਂ ਇਸ ਚੈਨਲ ਨਾਲ ਸਾਡਾ ਹੁਣ ਕੋਈ ਸੰਬੰਧ ਨਹੀਂ, ਮੈਂ ਇਹ ਤੋਂ ਪਾਸੇ ਹਟਦਾ ਜੀ। ਹੁਣ ਇਹ ਗੱਲ ਦੇ ਅਰਥ ਸਮਝਣ ਦੀ ਲੋੜ ਆ। ਇੱਕ ਪਾਸੇ ਤਾਂ ਮੱਕੜ ਨੇ ਆਪਦੀ ਕੌਮ ਤੋਂ, ਆਪਦੇ ਭਾਈਚਾਰੇ ਤੋਂ, ਉਹਨੂੰ ਪਿਆਰ ਕਰਨ ਵਾਲਿਆਂ ਤੋਂ
बहुत कुछ सुनिया, पर तसल्ली गाहां वालियां दी फेर नहीं हुई। उही गल भी इन्ना कि झुकना सानू प्रवान नहीं, इन्ना कि लिफण नाल काम नहीं चलना, लम्मे बहुत लम्मे। इवें ही यादविंਦਰ करफ्यू आ, इवें ही होर बहुत सारे आ जदों भाई अमरतपाल सिंह वाला मसला चलिया, उन्हां दिनां दे विच बहुत सारे यूट्यूब चैनलों नूं जिस तरीके नाल सताया गया, उस टाइम ज्ञानी हरप्रीत सिंह ने हाँ दा नारा मारिया ते इंडियन एक्सप्रैस के पत्रकारां नूं स्पैशल तौर ते उन्हां दे मालकां ने कहा कि चलो इहने मीडिया की आज़ादी दे लई, विचारां दे प्रगटावे की आज़ादी दे लई जो कीता, इस करके ज्ञानी हरप्रीत सिंह दे हक दे विच चंगीआं लिखतां लिख के सानू भेजो। हुण यूट्यूब चैनलों के राही पंथ ते पंजाब की गल, क्योंकि जो सोशल मीडिया आया सी अपने बंदियां ने सारियां ने यह गल कही सी कि चलो अपने कोले एक आजाद फ्री मीडिया आ गया, पर इत्थे मिंट च दी सोशल मीडिया ते अकाउंट बंद हो जाते हैं, होर बड़ा कुछ चलदा चलाउंदा रहा। वो सारा कुछ तो आपदी थां ते सी। हुण यूट्यूब चैनल जिहड़े ने उन्हां दे उत्ते जिस तरीके नाल सकंजा कस के उन्हां तों आपदी बोली बुलवाउण दे लई जिहड़े लोग उन्हां दी बोली बोलण भी लग गए, उन्हां नूं होर ज़्यादा तंग परेशान किया जा रहा। तुसीं ये सोचो कि क्यों मक्कड़ नूं इत्थे तक आउणा पिया। ये छोटी जी गल नहीं है। जिन्ना को ने सुनना सी, जिन्ना को ने इतराज झलना सी, वो झल रहा सीगा, चलदा रह सकदा सी, पर उन्होंने क्यों क्विट करना पिया, क्यों छड्डना पिया? इहदा मतलब साफ आ कि जिहड़ियां सरकारां ने वो होर ज़्यादा माड़ा करवाउणा चाहुंदियां ने। ये गल मैं इस करके छेड़ी आ, मेरी सिमरजीत सिंह मक्कड़ नाल कोई लागतबाजी जां विरोधता नहीं है। मैं उहदे नाल जिन्नी क मेल मिलाप आ, जिन्ना क मेरी हैलो हाय हैगी आ, मैं उहदा सत्कार करदा, पर सिख कौम की आवाज़ होने के नाते असीं ये समझते हैं कि सानू सही गल करनी चाहिए है कि साडी कौम दे विच किवें लोकां नूं झुकण लई, लिफण लई, जमीर मारन लई मजबूर किया जा रहा। ये कल्ले एक सिमरजीत सिंह मक्कड़ की गल नहीं है जां करफ्यू की गल नहीं, होर बड़े ने ते कई विचारे जिहड़े ने रोजी रोटी दे करके विक जाते हैं, लिफ जाते हैं, फिर कौम जिहड़ी आ उन्हां नूं लाहणतां पाउंदी आ, धरकारां पाउंदी है। ते स्टेट ने यह मिथया होया भी आपां इन्हां दी हर थां दे उत्ते बेइज्जती करो, इन्हां दा सत्कार जिहड़ा इन्हां दी कौम दे विच जिहड़ी साख आ वो खत्म करो। इस गल वाला जे होर मैं कुछ गल्लां करनियां ने कि की कुछ वापर रहा। दूजा मसला हैगा खालसा एड दा। बड़ा माड़ा लग्या कि सारे संसार दे विच खालसा एड वर्गी संस्था दा जिस तरीके नाल वो काम करते हैं, लोगों दे विच दूजियां कौमां धर्मां दे विच बड़ा सत्कार बनता सिखां दा खालसा शब्द करके। बेशक साडे भाईचारे दे लोकां नूं बड़े इतराज ने कि जी वो सिखां वल जां पंजाब वल उवें उन्ना ध्यान नहीं दिंदे जिन्ना देना चाहिए, पर उन्होंने जो उन्होंने मिथया होया वो आपदा कर रहे हैं। पर दिल्ली वालियां नूं, नागपुर वालियां नूं ये भी मंजूर नहीं। एक पासे तां खालसा एड तो पंथक सभा के एक बड़े हिस्से नूं बड़ा भारी इतराज आ, दूजे पासे भारतीय हुकूमत कहती आ भी नहीं, इउं नहीं, तुसीं किवें ये सोच लिया कि असीं तुहानूं फ्री छड्ड देंगे। उन्हां दे दुआले होए ने, बहुत उहदे खिलाफ लोकां च रोस आ सारियां विच। ते अज इत्थे भाई दलजीत सिंह बिट्टू ते होर सिंघां ने अमृतसर दे विच प्रैस कानफ्रेंस भी की है। बहुत लोग उन्हां दे हक च बोल रहे आ, पर जिहड़ियां गल्लां खालसा एड दे भाई रवि सिंह ने बोली एक गल, वो मैनूं बड़ी मन नूं माड़ी लगी। कहंदे भी जिहो जिहा सेवा करन वालियां नाल व्यवहार करदे आ, उहो जिहा कतल करन वालियां नाल व्यवहार करदे आ। भाई ये गल कोई चंगी नहीं है। तुहाडे हक विच सारी कौम है, असीं सारे दे सारे तुहाडा दर्द मनदे। बेशक साडे तुहाडे नाल जां होर बहुत सारे भाईचारे दे हज़ारां गिले होण, पर कौम जिहड़ी आ यही है जिहने तुहाडे लई मरना, लड़ना, खड़ना। ते जिन्हां नूं तुसीं समझदे हो भी ये बड़े माड़े आ जी, साडे गल्लां ते इतराज करदे आ,
अज ਉਹੀ ਸਾਰੇ ਲੁੱਚ ਰਹੇ ਨੇ कि इस स्टेट सिस्टम ने क्यों ये साडी संस्था मानते ते तुसीं क्या जी भी जिन्हां ते दोष ने स्टेट वालों कि इन्हां ने जी फलाना कतल करता फलाना मारता, मतलब तुसीं इउं कहा भी जिन्हां नूं स्टेट कहंदी है ना कि जिन्हां ने कतल कीते हुए ने उन्हां दा तुसीं समझो जो मर्जी करो, पर सानूं साडे नाल ऐं नहीं सी करना चाहिदा भाई। ये नहीं, हरेक सिख, मैं इत्थे भाई लाल सिंह आ, मैं 2007 च जेल च गया, मैं उत्थे देखिया भी 1992 का अंदर सी सिंह, 2007 च मैं 8 च अंदर गया ते 25 30 साल के बंदे अंदर बैठे। आ हुण 2021-22 च जदों करोना वाला चलिया चक्कर जिहा उदों भाई लाल सिंह आए ते भाई लाल सिंह जां होर जिहड़े इन्हां उत्ते बड़े भैड़े भैड़े इल्जाम जी लाए हुए, कई उन्होंने बहुत झूठे इल्जाम भी लाए। हुण जे ये कोई कहे भी इहो जिहा नाल तां जो मर्जी करो, नहीं उदां नहीं। सिख कौम दे सारे सत्कारत जुझारू जां योधे, इन्हां बारे दुनिया की कहदी आ गल वखरी आ, सानू साडे भाईचारे दे लोकां नूं इन्हां दी हमायत 'च खड़ना चाहिए। सो ये गल भाई रवि सिंह दी जायज़ नहीं सी। दूजी गल जिहड़ी भाई अमरप्रीत सिंह ने यादविंਦਰ करफ्यू नूं कही भी साडे नाल इदां जिहड़ा विहार होया ਉਹਦੇ ਚ ਆਹ गलत ਉਹ गलत, ਉਹ भावना ਦੇ ਵਿੱਚ ਗੱਲਾਂ ਕਰਦੇ ਕਰਦੇ ਕੁਛ ਇਹੋ ਜਿਹੀਆਂ ਗੱਲਾਂ ਵੀ ਕਰ ਗਏ ਜਿਹਦੇ ਕਰਕੇ ਗੱਲ ਦਿਲ ਨੂੰ ਮਾੜੀ ਲੱਗੀ। ਉਹ ਕਹਿੰਦਾ ਜੀ ਤਿਰੰਗੇ ਝੰਡੇ ਦਾ ਜਿਹੜਾ ਉੱਥੇ ਮਸਲਾ ਵੀ ਉਹ ਜੀ ਮੈਨੂੰ ਬੜਾ ਗਲਤ ਲੱਗਦਾ। ਜੇ ਚੁੱਪ ਹੀ ਰਹਿ ਜਾਂਦੇ ਭਾਈ ਅਮਰਪ੍ਰੀਤ ਸਿੰਘ, ਲੈਣਾ ਕੀ ਆ? ਇੱਕ ਪਾਸੇ ਤਿਰੰਗੇ ਦੇ ਅਪਮਾਨ ਦੇ ਝੂਠੇ ਦੋਸ਼ ਵਿੱਚ ਬਦਨਾਮ ਕਰਕੇ ਭਾਈ ਖੰਡੇ ਨੂੰ ਉੱਥੇ ਭੰਡਿਆ ਜਾ ਰਿਹਾ ਤੇ ਉਹਦੇ ਕਤਲ ਨੂੰ, ਉਹਦੀ ਮੌਤ ਨੂੰ, ਉਹਦੀ ਡੈਥ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਕਿ ਜਿਹਨੇ ਜੀ ਤਿਰੰਗੇ ਦੀ ਬੇਅਦਬੀ ਕੀਤੀ। ਔਰ ਇਹ ਗੱਲ ਬਿਲਕੁਲ ਝੂਠੀ ਉੱਤੇ ਦੋਸ਼ ਲਾਇਆ ਤੇ ਉੱਪਰੋਂ ਆਪਾਂ ਕੀ ਲੈਣਾ ਜੀ? ਉਹ ਤਿਰੰਗੇ ਨਾਲ ਜਿਨ੍ਹਾਂ ਨੇ ਕੀਤਾ ਨਹੀਂ ਕੀਤਾ ਉਹ ਵਾਹਿਗੁਰੂ ਜਾਣੇ। ਤੇ ਇਹ ਜਦੋਂ ਆਪਦੀ ਗੱਲਬਾਤ ਭਾਈ ਅਮਰਪ੍ਰੀਤ ਸਿੰਘ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਦਾ ਇੰਚਾਰਜ ਹੈ, ਉਹਨੇ ਇੰਟਰਵਿਊ 'ਚ ਆਖੀ ਆ ਵੀ ਸਾਨੂੰ ਉਹ ਕਹਿੰਦੇ ਸੀਗੇ ਵੀ ਤੁਸੀਂ ਜੀ ਤਿਰੰਗੇ ਝੰਡੇ ਬਾਰੇ IB ਵਾਲੇ ਕਹਿੰਦੇ ਸੀਗੇ ਵੀ ਲਿਖ ਕੇ ਪਾਓ ਸੋਸ਼ਲ ਮੀਡੀਆ ਦੇ ਉੱਤੇ, ਜਿਹੜਾ ਉਹਦੀ ਨਿਖੇਧੀ ਕਰੋ। ਇਹਦਾ ਮਤਲਬ ਕੀ ਆ ਅਮਰਪ੍ਰੀਤ ਸਿੰਘ ਜੀ ਤੇ ਰਵੀ ਸਿੰਘ ਜੀ ਜਾਂ ਹੋਰ ਖਾਲਸਾ ਏਡ ਵਾਲਿਓ? ਇਹਦਾ ਮਤਲਬ ਇਹ ਹੈਗਾ ਕਿ ਉਹ ਤੁਹਾਡੀ ਸੰਸਥਾ ਨੂੰ ਸਿੱਖਾਂ ਦੇ ਵਿੱਚ ਡਿਸਕ੍ਰੈਡਿਟ ਕਰਨਾ ਚਾਹੁੰਦੇ। ਤੁਸੀਂ ਤਾਂ ਪਹਿਲਾਂ ਹੀ ਕੌਮ ਦੇ ਵਿੱਚ ਬਹੁਤ ਵੱਡੇ ਹਿੱਸੇ ਤੋਂ ਤੁਹਾਡੇ ਤੋਂ ਕੌਮ ਨੂੰ ਇਤਰਾਜ਼ ਹੈ, ਪਰ ਜਿਹੜੀ ਗੱਲ ਉਹ ਕਹਿੰਦੇ ਆ ਵੀ ਇੰਨੇ ਨਾਲ ਨਹੀਂ ਸਾਡਾ ਸਰਦਾ, ਤੁਹਾਨੂੰ ਸਿੱਖ ਮਾੜਾ ਚੰਗਾ ਕਹੀ ਜਾਂਦੇ, ਇਹਦੇ ਨਾਲ ਨਹੀਂ, ਅਸੀਂ ਤਾਂ ਤੁਹਾਡਾ ਪੂਰਾ ਜਲੂਸ ਕਢਾਉਣਾ। ਇਸ ਗੱਲ ਲਈ ਉਹ ਤੁਹਾਨੂੰ ਆਪਦਾ ਤੋਤਾ ਬਣਾਉਣਾ ਚਾਹੁੰਦੇ, ਆਪਦੇ ਪਿੰਜਰੇ ਦਾ ਤੋਤਾ। ਤੇ ਆਪਦੇ ਪਿੰਜਰੇ ਦਾ ਤੋਤਾ ਬਣਾਉਣ ਦੇ ਲਈ ਉਹ ਕਹਿੰਦੇ ਆ ਵੀ ਜਿੰਨਾ ਕੁ ਤੁਸੀਂ ਝੁਕੇ ਹੋਏ ਹੋ ਨਾ, ਇੰਨਾ ਕੁ ਨਾਲ ਨਹੀਂ ਕੰਮ ਚੱਲਦਾ, ਲੰਮੇ ਪੈਣਾ ਪੈਣਾ। ਸੋ ਇੱਕ ਪਾਸੇ ਗੋਦੀ ਮੀਡੀਆ ਵਾਲਿਆਂ ਨੂੰ, ਸਿੱਖਾਂ ਨੂੰ, ਜਿਹੜੇ ਚੈਨਲ ਨੇ ਉਹਨਾਂ ਨੂੰ, ਦੂਜੇ ਪਾਸੇ ਖਾਲਸਾ ਏਡ ਵਰਗੀਆਂ ਹੋਰ ਪਤਾ ਨਹੀਂ ਕਿਹਦੇ ਨਾਲ ਕੀ ਕੁਝ ਹੋ ਰਿਹਾ। ਹੁਣ ਰਵੀ ਸਿੰਘ, ਅਮਰਪ੍ਰੀਤ ਸਿੰਘ, ਸਿਮਰਜੀਤ ਸਿੰਘ ਮੱਕੜ ਜਾਂ ਹੋਰ ਬਹੁਤ ਸਾਰੇ ਬੰਦਿਆਂ ਦੀ ਗੱਲ ਚਰਚਾ 'ਚ ਆ ਗਈ, ਪਰ ਬਾਕੀ ਬਹੁਤ ਸਾਰੇ ਜਿਹੜੇ ਭੈਣ ਭਰਾ ਜਿਨ੍ਹਾਂ ਦੇ ਘਰਾਂ 'ਚ ਰੇਡਾਂ ਪਈਆਂ ਨੇ, ਉਹਨਾਂ ਦਾ ਕੀ ਆ ਮਾਮਲਾ? ਭਲਾ ਮਾਮਲਾ ਇਹੀ ਹੈ ਕਿ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ, ਰਿਸ਼ਤੇਦਾਰ ਨੇ, ਭੈਣ ਭਰਾ ਨੇ, ਉਹ ਬਾਹਰਲੇ ਮੁਲਕਾਂ ਦੇ ਵਿੱਚ ਪੰਥਕ ਸਰਗਰਮੀਆਂ 'ਚ ਕਿਉਂ ਸ਼ਾਮਲ? ਇਹ ਗੱਲ ਉਹਨਾਂ ਨੂੰ ਸੁਨੇਹਾ ਲਾਉਣ ਲਈ ਆ ਜਿਹੜੇ ਬਾਹਰ ਬੈਠੇ ਵੀ ਤੁਸੀਂ ਭਾਈ ਇੱਥੇ ਜੇਕਰ ਅਸੀਂ ਤੁਹਾਨੂੰ ਕੁਛ ਕਰ ਨਹੀਂ ਸਕਦੇ ਇੰਗਲੈਂਡ, ਕੈਨੇਡਾ, ਅਮਰੀਕਾ 'ਚ, ਤਾਂ ਫਿਰ ਇੱਥੇ ਪੰਜਾਬ 'ਚ ਤੁਹਾਡਾ ਲਹੂ ਤੁਹਾਡੇ ਘਰਦਿਆਂ ਦਾ ਪੀਵਾਂਗੇ। ਇਸ ਚੱਕਰ ਦੇ ਵਿੱਚ ਹੀ ਇਹ ਸਾਰੀ ਖੇਡ ਖੇਡੀ ਜਾ ਰਹੀ। ਗੱਲ ਇਹ ਆ ਕਿ 15 ਅਗਸਤ ਆ ਰਹੀ ਆ। ਪਿਛਲੇ ਸਾਲ ਇਹਨਾਂ ਨੇ ਜਦੋਂ ਤਿਰੰਗੇ ਝੰਡੇ ਚਲਾਉਣ ਦਾ ਐਲਾਨ ਕੀਤਾ
खालसा पंथ ने आपदा पैरलर समानांतर प्रोग्राम दिता। श्रोमणी कमेटी ने भी उस टाइम विचालड़ा जिहा राह रखिया सी, पर इस बार उन्हां दे दुआले भी होणगे भी तिरंगे झंडे चलाउण दा तुसीं हमायत करो। सो जिहड़ा तिरंगे झंडे चलाउण दा प्रोग्राम 15 अगस्त दा ਉਹਦੇ खिलाफ खालसा पंथ ने फिर पैरल समानांतर आपदे खालसाई झंडे चढ़ाउण दा प्रोग्राम देना। ते इंग्लैंड दे विच खास तौर दे उत्ते ਇਹ प्रोग्राम हर साल हुंदा। अज भी असीं आ पढ़ रहे हैं भी उत्थे फैडरेशन ऑफ सिख ऑर्गेनाइजेशन ਵੱਲੋਂ ऐलान किया गया कि 15 अगस्त नूं भारत के आजादी दिहाड़े वाले लंडन स्थित भारतीय अंबेसी मूहरे रोस प्रदर्शन करना। हुण इस गल्लों ये दुखी ने कि इत्थे भी तिरंगे झंडे दे पैरल प्रोग्राम होना ते उत्थे भी अंबेसी मूहरे प्रोग्राम होना। ये बनाउणा चाहुंदे आ कि इस बार पंजाब दे विच भी ते उत्थे भी सिखां नूं हमायत ना मिले, सिखां च टैरर फैलाओ। जे पिछली बार किसी धरने मुजाहरे विच उत्थे 5000 गया सी तां ऐतकी 2500 करना, जे 2500 गया सी तां 1000 करना। ते असीं यही करना भी किसी भी तरीके नाल घट तो घट असीं ये कहना जी उत्थे तां कोई जांदा ही नहीं इन्हां दे धरने मुजाहरिਆਂ च हुण। सो ये गल बनाउण लई उत्थों लिस्टां कढवा के पंजाब दे विच जिहड़े उत्थे एक्टिविस्ट ने अड्ड-अड्ड मुल्कां च उन्हां दे घरां ते छापेमारी हो रही। दूजे पासे सिख संस्थावां जिन्हां दा कोई आधार वकार किसी भी तरीके का है, साडे अंदरूनी मसले जो मर्जी है, उन्हां नूं पिंजरे दा तोता बनाउण वाली गल जिहड़ी आ, हैरानी दी गल इह आ NIA वाले छापे मारदे फिरदे आ ते बीजेपी पंजाब दा प्रधान जिहड़ा कांग्रेस च रहा पहलों जाखड़ सुनील जाखड़ वो अमित शाह नाल गल करके फोटोआं पा रहा कि जी इहनूं खालसा एड नूं काहनूं कुछ कहना सी। गल ये आ भी ये तो पहला किते बागी ना हो जाण, किते पंथ वाले पासे ना चले जावे खालसा एड, नाल दी नाल ही वो जिवें प्रैशर कुकर की सीटी हुंदी आ वो बनाई जा रही है गल। सो ये गल बड़े सलीके नाल समझण दी लोड़ आ। जदों खाड़कू लहर पूरे जोबन ते सी उदों जिहड़े इंडियन स्टेट सिस्टम दे अंग सी एजेंसी नेटवर्क, उन्हां ने जेल੍ਹਾਂ च बैठे बहुत बड़े ਜਿਹੜੇ नामवर शख्सियतां सी उन्हां नूं गल्लां च लियाउणा भी तुसीं जेकर गोली चलाउणी बंद करो ना, तुसीं खालिस्तान की गल जिन्नी मर्जी कर लो, खालिस्तान कहण कहाउण दा तुहानूं हक वा, तुसीं कहो, पर गोलाबारी खाड़कू लहर ਇਹਦਾ थोड़ा जिहा काम। पर खाड़कू लहर ने इस गल का नहीं असर कबूलिया ते आपदियां कार्रवाइयां जारी रखियां ते इहो जिहा माहौल बन गया भी जिहड़े लोग भारती हुकूमत दे इस जाल विच फसे सी, जिहड़े इस ट्रैप नूं समझ नहीं पाए ते जिन्हां नूं लग्गिया कि यार जेकर स्टेट कुछ दिंदी आ तां लै लेना चाहीदा ते खाड़कूआं नूं आपदी गोलाबारी बंद करनी चाहीदी आ ते स्टेट सिस्टम दे अंदर अंदर जे आपां नूं कुछ गल बनदी है तां बना लेनी चाहीदी। ये टकरा जिहड़ा सीगा इह काफी तिखा हो गया, जिहदे विच काफी कुछ गड़बड़ा होईयां। पर उस मौके जिहड़े लोकां नूं इह बुखार चढ़िया होया सी कि खाड़कू लहर दी बजाए आपां नूं ओवरग्राउंड पब्लिक दे विच जनतक तौर ते खालिस्तानी अंदोलन ही चलाउण दी ज़्यादा आपां नूं सियासी फ्रंट बनाउण दे विच ज़्यादा रुचि होनी चाहीदी है। उन्हां नूं नहीं सी पता कि स्टेट बड़ी खुश वा, स्टेट चाहुंदी आ कि तुसीं एक कदम पिछे आओ तो दूजी गल फिर असीं आपे कर लांगे। सो जदों खाड़कू लहर तो बाद विच खालिस्तानी एजेंडा लोकां नूं लगदा सी ना बहुत सारिआं नूं कि जदों खाड़कू ना बनांगे आपां यार खालिस्तानी बण तां स्टेट कहंदी है सानूं कोई बहुता इतराज नहीं, पर अगलिआं ने फिर उन्हां नूं भी रगड़ा चाढ़िआ, बड़े मुकदमे दर्ज होए खालिस्तानी कहण ते खालिस्तान दे उत्ते। फिर हुण अगला स्टैप उन्हां दा अड्ड-अड्ड मुल्कां दे विच रुलदे अरगे ते होर बहुत सारे बंदे एजेंसियां दे जांदे आ। ਇੱਥੇ भी इंडिया च भी ਇਹ ਚੱਲਦਾ ਕੰਮ ਵੀ ਜੀ ਦੇਖੋ ਤੁਸੀਂ ਇੰਨੇ ਟਾਈਮ ਦੇ ਪਹਿਲਾਂ ਤੁਸੀਂ ਖਾੜਕੂ ਲਹਿਰ ਵੇਲੇ ਠਾਰ ਹੁੰਦੇ ਸੀ ਜਾਂ ਸਪੋਰਟਰ ਸੀ, ਉਦੋਂ ਕਿੰਨਾ ਤੁਸੀਂ ਝੱਲਿਆ ਜ਼ੁਲਮ, ਫਿਰ ਤੁਸੀਂ ਹੁਣ ਖਾਲਿਸਤਾਨ ਕਹੀ ਜਾਂਦੇ ਹੋ, ਇਉਂ ਤਾਂ ਤੁਹਾਡਾ ਕੁਝ ਨਹੀਂ ਬਣਨਾ।
ਤੁਸੀਂ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੋ, MLA MP ਸ਼੍ਰੋਮਣੀ ਕਮੇਟੀ ਮੈਂਬਰ ਬਣੋ ਤੇ ਫਿਰ ਤੁਹਾਡੀ ਰੈਕੋਗਨੀਸ਼ਨ ਬਣੇ। ਹੁਣ ਤੱਕ ਅਗਲਾ ਕਹਿੰਦਾ ਇਹਨਾਂ ਨੂੰ ਤਾਂ ਵੋਟਾਂ ਨਹੀਂ ਪੈਂਦੀਆਂ। ਸੋ ਥੋੜਾ ਜਿਹਾ ਢਿੱਲਾ ਕਰੋ ਕੰਮ। ਮਤਲਬ ਖਾੜਕੂ ਤੋਂ ਖਾਲਿਸਤਾਨ, ਖਾਲਿਸਤਾਨੀ ਤੋਂ ਹੁਣ ਹਿੰਦੁਸਤਾਨੀ, ਕਿਉਂਕਿ ਜਦੋਂ ਆਪਾਂ ਭਰਨਾ ਕਾਗਜ਼ ਉੱਤੇ ਲਿਖਣਾ ਪੈਣਾ। ਹੁਣ ਕਿਸੇ ਮੌਕੇ ਆਪਾਂ ਇਹ ਨਹੀਂ ਵੀ ਉਹਦੇ ਨਿਖੇਧੀ ਚ ਗੱਲ ਆ, ਮੈਂ ਸਮਝਾਉਣ ਲਈ ਗੱਲ ਨਾਂ ਲੈ ਰਿਹਾ। ਇੱਕ ਵੇਲਾ ਉਹ ਸੀ ਜਦੋਂ ਭਾਈ ਵਿਰਸਾ ਸਿੰਘ ਬਲਟੋਹਾ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਮਰਥਕਾਂ ਦੇ ਵਿੱਚ ਜਦੋਂ ਉਹਦੀ ਫੋਟੋ ਦੇਖਣੀ ਜਾਂ ਉਹਦਾ ਹੋਰ ਹੀ ਰੋਹ। ਫਿਰ ਉਹ ਓਵਰਗਰਾਊਂਡ ਖਾਲਿਸਤਾਨੀ ਬਣ ਕੇ ਜਦੋਂ ਬੱਬਰ ਸਿੱਖ ਵਿਦਿਆਰਥੀ ਸੰਗਠਨ ਬਣਾਇਆ, ਬੱਬਰ ਖਾਲਸਾ ਨੇ ਓਵਰਗਰਾਊਂਡ ਫਰੰਟ ਆਪਦਾ ਵਿਦਿਆਰਥੀ ਵਿੰਗ, ਉਹਦਾ ਉਹ ਆਗੂ ਬਣਿਆ। ਉਦੋਂ ਉਹ ਖਾੜਕੂ ਤੋਂ ਇੱਕ ਕਦਮ ਪਿੱਛੇ ਹੋ ਪਬਲਿਕ ਲਾਈਫ ਚ ਆ ਗਿਆ। ਵੀ ਖਾਲਿਸਤਾਨ ਤਾਂ ਅੱਜ ਵੀ ਕਹਿੰਦੇ ਆ, ਪਰ ਉਵੇਂ ਕਹਿੰਦੇ ਆ AK-47 ਜਾਂ ਹਥਿਆਰਬੰਦ ਗੱਲ ਨਹੀਂ। ਫਿਰ ਉਹ ਤੋਂ ਅੱਗੇ ਇੱਕ ਸਟੈਪ ਉਹਨੂੰ ਹੋਰ ਪਿੱਛੇ ਆਉਣ ਲਈ ਹਾਲਾਤ ਨੇ, ਮਾਹੌਲ ਨੇ ਲੈ ਆਂਦਾ ਤੇ ਉਹ ਹੁਣ ਭਾਰਤੀ ਸੰਵਿਧਾਨ ਦੀ ਸਹੁੰ ਚੱਕ ਕੇ MLA MP ਬਣਨ ਵਾਲੇ ਪਾਸੇ ਨੂੰ ਆ ਗਿਆ। ਦਿਨੋਂ ਦਿਨ ਭਾਈ ਵਿਰਸਾ ਸਿੰਘ ਬਲਟੋਹਾ ਜਿਹੜਾ, ਉਹ ਸਰਦਾਰ ਵਿਰਸਾ ਸਿੰਘ ਬਲਟੋਹਾ ਬਣ ਕੇ MLA ਬਣ ਕੇ ਲੋਕਾਂ ਦੇ ਕੰਮ ਕਰਾ ਦੂ ਜਾਂ ਉਹ ਸਾਰਾ ਕੁਝ ਹੋ ਜੂ, ਪਰ ਜਿਹੜੀ ਟੌਰ ਉਹਦੀ ਸੰਤ ਭਿੰਡਰਾਂ ਵਾਲਿਆਂ ਦੇ ਸਮਰਥਕਾਂ ਦੇ ਵਿੱਚ ਸੀ ਉਹ ਨਹੀਂ ਰਹੀ। ਇਵੇਂ ਹੀ ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸਿਆਸੀ ਫਰੰਟ ਦੀਆਂ ਚੇਟਕਾਂ ਲਾ ਕੇ ਲੋਕ ਜਿਹੜੇ ਨੇ, ਮਾਹੌਲ ਜਿਹੜਾ ਹੈ, ਸਰਕਾਰ ਜਿਹੜੀ ਆ ਉਹ ਉਹਨਾਂ ਨੂੰ ਉਸ ਨਿਸ਼ਾਨੇ ਤੋਂ ਭਟਕਾਉਂਦੀ ਆ। ਤੇ ਜਿਹੜਾ ਇਹ ਸਿਆਸੀ ਮਾਹੌਲ ਆ ਇਹਦੇ ਵਿੱਚ ਤਾਂ ਨੂਣ ਦੀ ਖਾਣ ਆ। ਇਹ ਚਾਹੇ ਜਿੰਨਾ ਮਰਜ਼ੀ ਆਪਾਂ ਕਹਿ ਲਈਏ ਵੀ ਆਪਾਂ ਐ ਕਰ ਲਾਂਗੇ, ਉਹ ਕਰ ਲਾਂਗੇ, ਜਦੋਂ ਮਾਓਵਾਦੀਆਂ ਨਾਲ ਗੱਲ ਕਰਨ ਗਿਆ ਨਾ ਇੰਡੀਅਨ ਜਿਹੜਾ ਸਫੀਰ ਸੀ ਇਹਨਾਂ ਦਾ ਦੂਤ, ਉਹਨੇ ਆ ਕੇ ਇਹੀ ਗੱਲ ਕਹੀ ਸੀ ਵੀ ਇੱਕ ਵਾਰੀ ਉਹਨਾਂ ਨੂੰ ਇਹ ਸਵਾਦ ਤਾਂ ਪੈਣ ਦਿਓ ਜਿਹੜੇ AK-47 ਚੱਕੀ ਫਿਰਦੇ ਆ, ਫੌਜ ਤੇ ਹਮਲੇ ਕਰਦੇ ਆ। ਇਹਨਾਂ ਨੇ ਤਾਂ ਆਪ ਸਾਰਾ ਕੁਝ ਉਹ ਕਰਿਆ ਕਰਨਾ ਨੂਣ ਦੀ ਖੱਡ ਦੇ ਵਿੱਚ ਜਦੋਂ ਡਿੱਗ ਪਏ। ਸੋ ਖਾੜਕੂਆਂ ਨੂੰ ਭਾਰਤ ਮਾਤਾ ਕੀ ਜੈ ਤੱਕ ਲੈ ਕੇ ਆਉਣ ਦਾ ਜਿਹੜਾ ਪ੍ਰੋਸੀਜਰ ਚੱਲ ਰਿਹਾ, ਉਹਦੇ ਚ ਆਏ ਦਿਨ ਕੋਈ ਨਾ ਕੋਈ ਵਿਚਾਰਾ ਠੇਡਾ ਖਾ ਕੇ ਡਿੱਗਦਾ ਤੇ ਆਪਦੇ ਹੀ ਕੌਮ ਦੇ ਉਹਨਾਂ ਲੋਕਾਂ ਤੋਂ ਫਿਰ ਤੋਏ ਸੁਣਦਾ ਜਿਨ੍ਹਾਂ ਲੋਕਾਂ ਨੇ ਉਹਦਾ ਸਤਿਕਾਰ ਕੀਤਾ ਸੀ, ਅਦਬ ਕੀਤਾ ਸੀ। ਬੜੇ ਲੋਕ ਨੇ ਇਸ ਵੇਲੇ, ਬੜੀ ਵੱਡੀ ਲਿਸਟ ਗਿਣਾ ਸਕਦੇ ਆ, ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਕਿਸੇ ਵੇਲੇ ਖਾਲਿਸਤਾਨ ਅਤੇ ਸੰਤ ਭਿੰਡਰਾਂ ਵਾਲਿਆਂ ਦਾ, ਖਾੜਕੂ ਲਹਿਰ ਦਾ ਝੰਡਾ ਚੱਕੀ ਰੱਖਿਆ ਤੇ ਅੱਜ ਉਹ ਭਾਰਤ ਮਾਤਾ ਕੀ ਜੈ ਤੇ ਆਏ ਹੋਏ ਨੇ। ਉਹਨਾਂ ਨੂੰ ਇਸ ਗੱਲ ਤੱਕ ਪਹਿਲਾਂ ਝੁਕਾਇਆ ਗਿਆ, ਫਿਰ ਉਹਨਾਂ ਨੂੰ ਲਿਫਣ ਤੋਂ ਗਏ, ਇੱਥੇ ਨਹੀਂ ਗੱਲ, ਫਿਰ ਅੱਗੇ ਆ ਜਾ। ਹੁਣ ਇਹ ਜਿਹੜੀ ਸਿਚੁਏਸ਼ਨ ਆ ਇਹਨੂੰ ਸਮਝਣ ਦੀ ਲੋੜ, ਇਸ ਗੱਲ ਨੂੰ ਮੰਨਣ ਦੀ, ਸਮਝਣ ਦੀ ਬਿਰਤੀ ਸਾਡੇ ਚ ਘਟਦੀ ਜਾ ਰਹੀ। ਆਪਾਂ ਠਾਹ ਗਾਲੋ ਗਾਲੀ ਵਾਲੇ ਪਾਸੇ ਆ ਜਾਂਦੇ। ਆਪਾਂ ਇਸ ਗੱਲ ਨੂੰ ਸਮਝੀਏ ਕਿ ਦੁਸ਼ਮਣ ਕਰ ਕੀ ਰਿਹਾ। ਦੁਸ਼ਮਣ ਇਹ ਚਾਹੁੰਦਾ ਕਿ ਅੱਜ ਤੋਂ 15-20 ਸਾਲ ਬਾਅਦ ਖਾੜਕੂ ਜਾਂ ਖਾਲਿਸਤਾਨੀ ਸਫਾਂ ਦਾ ਜਾਂ ਸ਼ਖਸੀਅਤਾਂ ਦਾ ਜਾਂ ਜਥੇਬੰਦੀਆਂ ਦਾ ਸਿੱਖ ਮਨਾਂ ਦੇ ਵਿੱਚ ਭੋਰਾ ਪਰ ਸਤਿਕਾਰ ਨਹੀਂ ਰਹਿਣ ਦੇਣਾ। ਤੇ ਉਹ ਉਸ ਤਰੀਕੇ ਨਾਲ ਪੱਤੇ ਖੇਡ ਰਹੇ ਨੇ। ਇੱਥੇ ਕਈ ਮੁਕੱਦਮੇ ਬਣਾਏ ਗਏ ਨੇ। ਅਜੇ ਮੈਂ ਇਹ ਖੁਲਾਸਾ ਅਜੇ ਕਰਨ ਤੋਂ ਥੋੜਾ ਜਿਹਾ ਰੋਕ ਰਿਹਾ, ਪਰ ਮੈਂ ਮੋਟੇ ਤੌਰ ਤੇ ਗੱਲ ਦੱਸ ਰਿਹਾ ਕਿ ਸਾਡੇ ਵਰਗਿਆਂ ਨੂੰ ਉਹਨਾਂ ਮੁਕੱਦਮਿਆਂ ਦੇ ਵਿੱਚ ਗਵਾਹ ਦੇ ਤੌਰ ਤੇ ਰੱਖ ਲੈਂਦੇ ਆ। ਫਿਰ ਅਸੀਂ ਜਦੋਂ ਆਪਦੀ ਗੱਲ ਕੌਮ ਚ ਕਰਾਂਗੇ ਤੇ ਬਹੁਤ ਸਾਰੇ ਪੰਥਕ ਸਭਾ ਚ ਵਿਚਰਦੇ ਲੋਕ ਨੇ ਜਿਨ੍ਹਾਂ ਨੂੰ ਅੱਡ-ਅੱਡ ਮੁਕੱਦਮਿਆਂ ਦੇ ਵਿੱਚ ਸਰਕਾਰੀ ਗਵਾਹ ਦੇ, ਇਹਦਾ ਜੀ ਸਰਕਾਰੀ ਫਿਰ ਬਾਅਦ ਚ ਟੈ ਲੱਗ ਹੀ ਜਾਣਾ ਵੀ ਸਰਕਾਰ ਦੇ ਗਵਾਹ ਰਹੇ ਨੇ ਜੀ, ਸਰਕਾਰੀ ਤੌਰ ਤੇ ਆ ਬੰਦੇ। ਕਲੰਕਿਤ ਕਰਨ ਲਈ ਆਪਦੀ ਨਜ਼ਰ ਵਿੱਚ ਉਹ ਬੰਦਾ ਆਪਦੇ ਆਪ ਨੂੰ ਵੀ ਆਪਦੇ ਅੱਖ ਸ਼ੀਸ਼ੇ 'ਚ ਨਹੀਂ ਬਣਾ ਸਕਦਾ। ਆਪਦਾ ਚਿਹਰਾ ਦੇਖਣ ਤੋਂ ਬੰਦਾ ਆਪਣਾ ਕਹਿੰਦਾ ਮੈਂ ਯਾਰ ਕਿੱਥੇ ਕੌਮ ਲਈ ਲੜਿਆ, ਕੌਮ ਲਈ ਮਰਿਆ, ਕੁੱਟ ਖਾਧੀ, ਤੇ ਸਾਰਾ ਕੁਝ ਇੱਕ ਸਕਿੰਟ 'ਚ ਸਵਾਹ ਹੋ ਜਾਂਦਾ। ਸੋ ਜਿਹੜਾ ਮਾਹੌਲ ਆ ਇਹਦੇ ਉੱਤੇ ਗੰਭੀਰਤਾ ਨਾਲ ਸਾਨੂੰ ਚੱਲਣ ਦੀ ਲੋੜ ਆ। ਸਕਿੰਟਾਂ ਦੇ ਵਿੱਚ ਕਿਸੇ ਬੰਦੇ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣ ਤੋਂ ਬਚਿਆ ਕਰੀਏ, ਸਿਚੁਏਸ਼ਨ ਨੂੰ ਸਮਝਿਆ ਕਰੀਏ। ਦੁਸ਼ਮਣ ਸਾਡੀ ਇਸ ਗੱਲ ਦਾ ਲਾਹਾ ਲੈ ਰਿਹਾ ਵੀ ਇਹਨਾਂ ਨੂੰ ਭਾਵਕ ਕਰੋ, ਇਹ ਮਿੰਟ ਜੀ ਗਾਲਾਂ ਕੱਢ ਦਿੰਦੇ ਆ ਤੇ ਬੰਦਾ ਸਦਾ ਲਈ ਦੂਜੇ ਪਾਸੇ ਜਾ ਖੜਦਾ। ਇੱਕ ਲਾਸਟ ਗੱਲ ਕਰਕੇ ਮੈਂ ਸਮਾਪਤੀ ਕਰਨੀ ਹੈ। ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਬੰਦੇ ਮੈਂ ਦੇਖ ਰਿਹਾ ਜਿਹੜੇ ਬਹੁਤ ਵੱਡੇ ਪੱਧਰ ਤੇ ਸੰਤ ਭਿੰਡਰਾਂ ਵਾਲਿਆਂ ਨੂੰ, ਖਾਲਿਸਤਾਨੀ ਸੰਘਰਸ਼ ਨੂੰ ਤੇ ਜੁਝਾਰੂ ਲਹਿਰ ਨੂੰ ਨਾ ਵੱਜ ਕੇ ਟਿੱਪਣੀਆਂ ਕਰਦੇ ਆ। ਇਹ ਬੰਦੇ, ਇਹਨਾਂ ਦੇ ਫੇਸਬੁੱਕ ਅਕਾਊਂਟ ਦੇਖ ਲਿਓ ਤੇ ਫੋਟੋ
ਤੇ ਕਲਿੱਕ ਕਰਕੇ ਇੱਕ ਪਾਸੇ ਨੂੰ ਫੋਟੋਆਂ ਆਉਣਗੀਆਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਹੁਣ ਕੀਤੀਆਂ ਨੇ, ਇੱਕ ਪਾਸੇ ਨੂੰ ਪਿੱਛੇ ਨੂੰ ਚੱਲ ਪੈਂਦੀਆਂ ਨੇ। ਜਿਹੜੀ ਸਭ ਤੋਂ ਪਹਿਲੀ ਫੋਟੋ ਆ ਉਹ ਆ ਜਾਂਦੀ ਹੈ। ਤੇ ਜੇ ਤੁਸੀਂ ਦੇਖੋ ਉਹਨਾਂ ਨੇ 5-4 ਸਾਲ ਪਹਿਲਾਂ 2-4 ਸਾਲ ਪਹਿਲਾਂ ਬੜਾ ਚੰਗਾ ਸਿੱਖਾਂ ਵਾਂਗੂ ਵਧੀਆ ਉਹਨਾਂ ਨੇ ਲਿਖਿਆ ਬੋਲਿਆ ਸੰਘਰਸ਼ ਬਾਰੇ, ਪੰਥ ਬਾਰੇ, ਕੌਮ ਬਾਰੇ, ਸਹੀ ਸੀ। ਪਰ ਸਾਡੇ ਭਾਵਕ ਮਾਹੌਲ ਦੇ ਅਸਰ ਕਰਕੇ ਜਾਂ ਕਿਸੇ ਗੜਬੜ ਕਰਕੇ ਜਦੋਂ ਉਹਨਾਂ ਤੋਂ ਕੋਈ ਗੜਬੜ ਹੋਈ, ਗਲਤੀ ਹੋਈ, ਕੋਈ ਗਲਤ ਬਿਆਨੀ ਹੋਈ, ਅਸੀਂ ਉਹਨੂੰ ਧੀ ਭੈਣ ਇਹੋ ਜਿਹੀ ਇੱਕ ਕੀਤੀ ਵੀ ਉਹ ਬੰਦਾ ਦੁਸ਼ਮਣ ਦੇ ਟੋਲੇ 'ਚ ਜਾਣ ਲਈ ਮਜਬੂਰ ਕਰਤਾ ਵੀ ਮੇਰਾ ਤਾਂ ਇਹਨਾਂ ਨੇ ਜਰੂਰ ਸੀ ਇਹਨਾਂ ਕਰ। ਇਹ ਗੱਲਾਂ ਜਿਨ੍ਹਾਂ ਨਾਲ ਵਾਪਰਦੀਆਂ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹ ਕਿਵੇਂ ਉਧਰਲੇ ਪਾਸੇ ਅਸੀਂ ਭਜਾਏ। ਸਾਨੂੰ ਥੋੜਾ ਜਿਹਾ ਸਿਆਣੇ ਬਣਨਾ ਪਊਗਾ। ਸਾਡੀ ਕੌਮ ਨੂੰ ਭਾਵਕਤਾ ਬਹੁਤ ਚੰਗੀ ਚੀਜ਼ ਆ, ਪਰ ਇਹਦਾ ਇਹ ਨਾ ਹੋਵੇ ਕਿ ਦੁਸ਼ਮਣ ਦਾ ਹਾਲ ਹੈ ਜੀ। ਸੋ ਚਾਹੇ ਮੱਕੜ ਆ, ਚਾਹੇ ਖਾਲਸਾ ਏਡ ਆ, ਜਾਂ ਹੋਰ ਸਾਰੀਆਂ ਨੇ, ਇਹਨਾਂ ਧਿਰਾਂ ਨੂੰ, ਇਹਨਾਂ ਸ਼ਖਸੀਅਤਾਂ ਨੂੰ, ਇਸ ਸਾਰੇ ਕਾਸੇ ਨੂੰ ਅਸੀਂ ਦੁਸ਼ਮਣ ਵਾਲੇ ਪਾਸੇ ਧੱਕੀ ਜਾਣਾ ਕਿ ਆਪਦਾ ਕੁਝ ਬਚਾਉਣਾ। ਅਸੀਂ ਦੁਸ਼ਮਣ ਦੀ ਚਾਲ ਸਮਝਣੀ ਆ ਕਿ ਐਂ ਚੱਲੀ ਜਾਣਾ। ਇਹ ਸਾਰਾ ਕੁਝ ਕਿਉਂਕਿ ਉਹ ਤਾਂ ਕਹਿੰਦੇ ਆ ਵੀ ਸਾਨੂੰ ਝੁਕੇ ਹੋਏ ਨਹੀਂ ਪ੍ਰਵਾਨ। ਬਹੁਤ ਸਾਰੇ ਬੰਦੇ ਆ ਜਿਨ੍ਹਾਂ ਤੇ ਆਪਾਂ ਨੂੰ ਗੁੱਸਾ, ਜਾਇਜ਼ ਗੁੱਸਾ ਵੀ ਉਹ ਝੁਕੇ, ਪਰ ਉਹਨਾਂ ਦੇ ਝੁਕਣਾ ਨਹੀਂ। ਉਹ ਕਹਿੰਦੇ ਸਾਡਾ ਲਿਫਣਾ ਤੁਹਾਡਾ ਮਨਜ਼ੂਰ ਨਹੀਂ, ਤੁਸੀਂ ਚੁੱਪ ਕਰਕੇ ਬੰਦੇ ਦੇ ਪੁੱਤ ਬਣ ਕੇ ਲੰਮੇ ਪਓ। ਤੇ ਹੁਣ ਅਗਲਿਆਂ ਤੋਂ ਨਹੀਂ ਉਹਨਾਂ ਝੁਕ ਹੁੰਦਾ, ਫਿਰ ਉਹ ਬਾਗੀ ਹੁੰਦੇ ਆ। ਜਿਵੇਂ ਇਹਨਾਂ ਨੂੰ ਕਿਹਾ ਵੀ ਅਮਨਪ੍ਰੀਤ ਜਿਹੜਾ ਉਹ ਨੌਜਵਾਨ ਆ, ਜਿਵੇਂ ਉਹ ਕਹਿ ਰਿਹਾ ਕਿ ਉਹ ਕਹਿੰਦੇ ਸੀ IB ਵਾਲੇ ਵੀ ਤੁਸੀਂ ਜੀ ਤਿਰੰਗੇ ਦੇ ਖਿਲਾਫ ਲਿਖ ਦਿਓ। ਇੱਥੇ ਚਲੋ ਹਜੇ ਮੈਂ ਚੁੱਪ ਰਹਿਣਾ 2-4 ਦਿਨ ਦੇ 10 ਦਿਨ ਦੇ ਵਿੱਚ ਜਦੋਂ ਕਿਤੇ ਉਸ ਕੇਸ ਦਾ ਫੈਸਲਾ ਹੋ ਗਿਆ ਉਹ ਸੁਣਾਵਾਂਗੇ ਦਾਸਤਾਨ ਵੀ ਕੀ ਕੁਝ ਸਾਡੇ ਅਸੀਂ ਕੀ ਚੱਲ ਰਹੇ ਹਾਂ। ਸੋ ਇੱਥੇ ਸਮਾਪਤੀ ਕਰਦੇ ਹਾਂ। 15 ਅਗਸਤ ਨੂੰ ਜਿਹੜਾ ਤਿਰੰਗੇ ਝੰਡੇ ਦਾ ਜਾਂ ਬਾਹਰ ਪ੍ਰੋਗਰਾਮ ਐਲਾਨਿਆ, ਇੱਥੇ ਵੀ ਜਥੇਬੰਦੀਆਂ ਐਲਾਨਣਗੀਆਂ। ਉਹਦੇ ਕਰਕੇ ਤਿਆਰੀਆਂ ਪਹਿਲਾਂ ਚੱਲ ਰਹੀਆਂ ਨੇ ਕਿ ਕਿਹਨੂੰ ਕਿਹਨੂੰ ਕਿਵੇਂ ਕਿਵੇਂ ਦੱਬਣਾ। ਇਹ ਪਤਾ ਨਹੀਂ ਕਿਹਦਾ ਕਿਵੇਂ ਕਿਵੇਂ ਨੰਬਰ ਲੱਗਣਾ, ਪਰ ਆਪਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਸਾਡਾ ਸਿੱਖੀ ਸਦਕ ਕੇਸਾਂ ਸਵਾਸਾਂ ਨਾਲ ਦਿਵ ਜਾਵੇ। ਸੋ ਇੱਥੇ ਸਮਾਪਤੀ ਆ। ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।